ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਦਸੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਮੇਰੇ ਨਾਲ ਰਾਜਕਨਵੀਰ ਸਿੰਘ ਜੀ ਜੁੜੇ ਹੋਏ ਆ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੀਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਟਕੀਆਣਾ 415-909-0503 415-909-0503। ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜਾ ਨਵਾਂ ਵੇਰੀਐਂਟ ਓਮੀਕਰੋਨ ਆ, ਇਹ ਬਹੁਤ ਹੀ ਜਲਦੀ, ਜਿਹੜਾ ਕਹਿੰਦੇ ਬਹੁਤ ਹੀ ਕੁਇਕਲੀ ਇਹ ਸਪਰੈਡ ਹੋ ਰਿਹਾ ਲਗਭਗ ਹਰ ਇੱਕ ਮੁਲਕ ਦੇ ਵਿੱਚ। UK ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਆ। 10 ਜਣਿਆਂ ਨੂੰ ਆਲਰੇਡੀ ਹਸਪਤਾਲ ਦੇ ਵਿੱਚ ਐਡਮਿਟ ਕਰ ਦਿੱਤਾ ਗਿਆ ਆ। ਕਹਿੰਦੇ ਪਈ ਜਿਹੜੇ ਸਾਇੰਟਿਸਟ ਆ ਉਹ ਇਹ ਦੱਸ ਰਹੇ ਆ ਵੀ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਫਾਸਟਰ ਇਹ ਓਮੀਕਰੋਨ ਵੇਰੀਐਂਟ ਫੈਲ ਰਿਹਾ ਹੈਗਾ। ਈਵਨ ਦੋ ਥੋੜ੍ਹਾ ਜਿਹਾ ਮਾਈਲਡ ਆ, ਪਰ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਜਾਂ ਬੂਸਟਰ ਨਹੀਂ ਲਵਾਏ ਉਹ ਖਤਰੇ ਦੇ ਵਿੱਚ ਹੋ ਸਕਦੇ ਹੈਗੇ ਆ। ਹੁਣ ਤੱਕ USA ਦੇ ਵਿੱਚ 8 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ। 50 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਇਨਫੈਕਟ ਹੋ ਚੁੱਕੇ ਆ USA ਦੇ ਵਿੱਚ। ਸੋ ਇਹ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ। ਤੇ ਇੰਗਲੈਂਡ ਦੇ ਵਿੱਚ ਤਾਂ ਕਹਿੰਦੇ ਪਈ ਕੱਲ ਉਹਨਾਂ ਦਾ ਜਿਹੜਾ ਹੈਲਥ ਕੇਅਰ ਸਿਸਟਮ ਦਾ ਜਿਹੜਾ ਕੰਪਿਊਟਰ ਸਿਸਟਮ ਆ ਉਹ ਟੋਟਲੀ ਬ੍ਰੋਕ ਹੋ ਗਿਆ, ਕਿਉਂਕਿ 5 ਲੱਖ ਬੰਦਿਆਂ ਨੇ ਇਮੀਡੀਏਟਲੀ ਕੋਸ਼ਿਸ਼ ਕੀਤੀ ਵੀ ਸਾਨੂੰ ਜਿਹੜਾ ਆ ਬੂਸਟਰ ਆ ਕਰੋਨਾ ਵਾਇਰਸ ਵਾਲਾ ਟੀਕਾ ਜਿਹੜਾ ਤੀਜਾ ਆ ਉਹ ਜਲਦੀ ਤੋਂ ਜਲਦੀ ਲਾਇਆ ਜਾਵੇ। ਤੇ USA ਦੇ ਵਿੱਚ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਬਾਰ-ਬਾਰ ਬੇਨਤੀ ਕਰ ਰਿਹਾ ਭਾਈ ਛੇਤੀ ਤੋਂ ਛੇਤੀ ਇਹ ਲਵਾ ਲਓ। ਆਪਾਂ ਦੇਖਿਆ ਸੀ ਪਿਛਲੀ ਵਾਰੀ ਕਿੰਨੀਆਂ ਜਿਹੜੀਆਂ ਹੌਸਪੀਟਲਸ ਤੋਂ ਪਿਕਚਰਸ ਆ ਰਹੀਆਂ ਸੀਗੀਆਂ ਵੀ ਜੇ ਮੈਂ ਟੀਕਾ ਲਵਾਇਆ ਹੁੰਦਾ ਸ਼ਾਇਦ ਬਚ ਜਾਂਦਾ। ਸੋ ਇਹਨੂੰ ਦੇਖਦੇ ਹੋਏ ਕੱਲ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਸਾਰੇ ਹੀ ਲੋਕਾਂ ਨੂੰ ਸਾਰੇ ਹੀ ਕਾਉਂਟੀਜ਼ ਦੇ ਵਿੱਚ ਇਹ ਕਿਹਾ ਵੀ ਇਨਡੋਰ ਜਿੱਥੇ ਵੀ ਤੁਸੀਂ ਹੈਗੇ ਆ ਮਾਸਕ ਉਹ ਮੈਂਡੇਟ ਆ। ਮਾਸਕ ਜ਼ਰੂਰੀ ਆ ਇਨਡੋਰ, ਚਾਹੇ ਤੁਸੀਂ ਕਿਤੇ ਰੈਸਟੋਰੈਂਟ 'ਚ ਆ, ਆਫਿਸ 'ਚ ਆ, ਸਕੂਲ 'ਚ ਆ, ਕਿਤੇ ਵੀ ਆ, ਰਿਗਾਰਡਲੈਸ ਆਫ ਵੈਕਸੀਨੇਸ਼ਨ ਸਟੇਟਸ। ਚਾਹੇ ਤੁਸੀਂ ਵੈਕਸੀਨ ਲਵਾਇਆ ਆ ਚਾਹੇ ਨਹੀਂ ਲਵਾਇਆ ਆ, ਇਹ ਬਿਲਕੁਲ ਤੁਹਾਨੂੰ ਜਿਹੜਾ ਆ ਮਾਸਕ ਪਾਉਣਾ ਪਊਗਾ। ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਡਾਕਟਰ ਮਾਰਕ ਗੈਲੀ ਇਹਨਾਂ ਨੇ ਇਹ ਕਿਹਾ ਵੀ 47% ਕੋਵਿਡ-19 ਦੇ ਕੇਸਿਸ ਦੇ ਵਿੱਚ ਵਾਧਾ ਹੋਇਆ ਹੈਗਾ, ਜੋ ਕਿ ਕਾਫੀ ਜ਼ਿਆਦਾ ਹੈਗਾ ਆ। ਸੋ ਫੇਸ ਕਵਰਿੰਗਸ ਇੱਕ ਵਾਰੀ ਫੇਰ ਦੱਸਦੇ ਜਾਈਏ, ਕਿਉਂਕਿ ਕੀ ਸੀ ਪਹਿਲਾਂ ਕਈ ਕਾਉਂਟੀਜ਼ ਇਹਨੂੰ ਫੋਲੋ ਕਰਦੀਆਂ ਸੀਆਂ, ਕਈ ਬਿਲਕੁਲ ਨਹੀਂ ਫੋਲੋ ਕਰਦੀਆਂ ਸੀ। ਹੁਣ ਜਿਹੜੇ ਜਿੱਥੇ ਜਿੱਥੇ ਰਿਕੁਆਇਰਡ ਆ
ਪਬਲਿਕ ਟਰਾਂਜ਼ਿਟ ਦੇ ਉੱਤੇ ਜਿੱਦਾਂ ਬੱਸਿਸ, ਟ੍ਰੇਨਸ, ਫੈਰੀਜ਼, ਟੈਕਸੀਜ਼, ਰਾਈਡ ਸਰਵਿਸ ਤੇ 에ਅਰਪੋਰਟ ਟਰਾਂਜ਼ਿਟ ਸਟੇਸ਼ਨ ਦੇ ਉੱਤੇ ਇਸੇ ਤਰ੍ਹਾਂ ਕੇ ਤੋਂ ਲੈ ਕੇ 12 ਤੱਕ ਦੇ ਸਕੂਲ, ਚਾਈਲਡ ਕੇਅਰ ਤੇ ਯੂਥ ਸੈਟਿੰਗਸ ਦੇ ਵਿੱਚ, ਅਡਲਟ ਤੇ ਸੀਨੀਅਰ ਕੇਅਰ ਫੈਸਿਲਿਟੀਜ਼, ਡਿਟੈਂਸ਼ਨ ਫੈਸਿਲਿਟੀਜ਼, ਹੈਲਥ ਕੇਅਰ ਸੈਟਿੰਗਸ ਇਨਕਲੂਡਿੰਗ ਲੌਂਗ ਟਰਮ ਕੇਅਰ ਫੈਸਿਲਿਟੀਜ਼, ਹੋਮਲੈਸ ਸ਼ੈਲਟਰਸ, ਐਮਰਜੈਂਸੀ ਸ਼ੈਲਟਰਸ ਤੇ ਕੂਲਿੰਗ ਸੈਂਟਰਸ, ਇਹ ਸਾਰਿਆਂ ਦੇ ਉੱਤੇ ਜਿਹੜਾ ਤੁਹਾਨੂੰ ਜਦੋਂ ਮਾਸਕ ਰਿਕੁਆਇਰਡ ਹੋਊਗਾ ਅੰਦਰ ਜਦੋਂ ਜਾਣਾ ਆ, ਤੁਹਾਡੇ ਮਾਸਕ ਪਾਇਆ ਹੋਣਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਸੋ ਕੈਲੀਫੋਰਨੀਆ ਨੇ ਇਹ ਜਿਹੜਾ ਫਰਮਾਨ ਆ ਉਹ ਜਾਰੀ ਕਰ ਦਿੱਤਾ ਆ। ਨਿਊਯਾਰਕ ਨੇ ਆਈ ਥਿੰਕ ਵੀਕ ਪਹਿਲਾਂ ਆਲਰੇਡੀ ਇਸ ਦੇ ਬਾਰੇ ਕਿਹਾ ਸੀਗਾ ਵੀ ਚਾਹੇ ਤੁਸੀਂ ਵੈਕਸੀਨੇਟਡ ਆ ਚਾਹੇ ਅਨਵੈਕਸੀਨੇਟਡ ਆ, ਤੁਹਾਨੂੰ ਜਿਹੜਾ ਮਾਸਕ ਆ ਉਹ ਲਾਜ਼ਮੀ ਹੋਵੇਗਾ। ਸੋ ਉਸੇ ਤਰੀਕੇ ਦੇ ਨਾਲ ਹੁਣ ਕੈਲੀਫੋਰਨੀਆ ਵੀ ਉਹੀ ਨਕਸ਼ੇ ਕਦਮ ਦੇ ਉੱਤੇ ਚੱਲਦੇ ਹੋਏ ਇਹਨਾਂ ਨੇ ਵੀ ਇਹ ਐਲਾਨ ਹਰਜੋਤ ਸਿੰਘ ਜੀ ਕਰ ਦਿੱਤਾ ਆ। ਸੋ ਕਈ ਸਾਇੰਸਦਾਨ ਇਹ ਕਹਿੰਦੇ ਵੀ ਡਾਟਾ ਇਹ ਦੱਸਦਾ ਆ ਵੀ ਜੇ ਤੁਸੀਂ ਮਾਸਕ ਪਹਿਨਦੇ ਆ 10% ਵੀ, ਜੇ ਕਹਿੰਦੇ ਵੀ ਇੰਡੋਰ ਮਾਸਕ ਲੋਕ ਵੱਧ ਪਹਿਨਣ ਤਾਂ ਜਿਹੜਾ ਟਰਾਂਸਮਿਸ਼ਨ ਆ ਇਹ ਕੋਵਿਡ ਦੇ ਫੈਲਣ ਦੀ ਕਾਫੀ ਜ਼ਿਆਦਾ ਜਿਹੜੀ ਉਹ ਘਟ ਜਾਂਦੀ ਹੈਗੀ ਆ। ਸੋ ਬਹੁਤ ਸਾਰੀਆਂ ਕੰਟਰੀਜ਼ ਪਹਿਲਾਂ ਹੀ ਜਿਹੜੇ ਉਹਨਾਂ ਦੇ ਸਿੰਗ ਫਸੇ ਹੈਗੇ ਨੇ। ਕੈਲੀਫੋਰਨੀਆ ਦੇ ਜਿਹੜੇ ਸਟੇਟ ਮੈਂਡੇਟਸ ਕਹਿ ਲਓ ਜਾਂ ਉਹਨਾਂ ਦੇ ਐਲਾਨ ਜਾਂ ਫੈਡਰਲ ਮੈਂਡੇਟਸ ਆ, ਉਹਨਾਂ ਦੇ ਨਾਲ ਹੁਣ ਇਹ ਦੇਖਣਾ ਹੋਊਗਾ ਵੀ ਜਿਹੜੀਆਂ ਉਹ ਅਜਿਹੀਆਂ ਕਾਉਂਟੀਜ਼ ਆ ਉਹ ਹੁਣ ਕੀ ਫੈਸਲਾ ਜਿਹੜਾ ਉਹ ਲੈਂਦੀਆਂ ਹੈਗੀਆਂ ਆ। ਸੋ ਉੱਦਾਂ ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਬਾਕੀ ਜਿਹੜੇ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਕੇਸ ਹੈਗੇ ਨੇ। 1 ਲੱਖ ਬੰਦੇ ਦੇ ਪਿੱਛੇ 14 ਕੇਸ ਪਰ ਡੇ ਜਿਹੜੇ ਆ ਉਹ ਐਵਰੇਜ ਹੈਗੀ ਆ ਸਟੇਟ ਦੀ ਜਿਹੜੀ ਉਹ ਹੈਗੀ ਆ। ਸੋ ਥੋੜਾ ਜਿਹਾ ਕਹਿੰਦੇ ਵੀ ਇਨਕਰੀਜ਼ ਅਜੇ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ ਪਹਿਲਾਂ ਦੇ ਮੁਕਾਬਲੇ। ਸੋ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਇਦਾਂ ਦੀ ਨੌਬਤ ਜਿਹੜੀ ਆ ਮੁੜ ਦੁਬਾਰਾ ਨਾ ਆਵੇ। ਡਾਕਟਰ ਗੈਲੀ ਜਿਹੜੇ ਆ ਉਹਨਾਂ ਨੇ ਜਿਹੜੇ ਸਟੇਟ ਅਧਿਕਾਰੀ ਆ ਉਹਨਾਂ ਨੂੰ ਵੀ ਇਹੀ ਕਿਹਾ ਵੀ ਆਪਾਂ ਜਿਹੜਾ ਪਹਿਲੋਂ ਦੇਖਿਆ ਸੀਗਾ ਵੀ 8 ਹਫ਼ਤਿਆਂ ਦੇ ਵਿੱਚ 20,000 ਬੰਦਾ ਜਿਹੜਾ ਮਰ ਗਿਆ ਸੀਗਾ, ਵੀ ਉੱਦਾਂ ਦੀ ਨੌਬਤ ਆ ਮੁੜ ਦੁਬਾਰਾ ਜਿਹੜੀ ਆ ਉਹ ਨਾ ਆਵੇ। ਹੁਣ ਤੱਕ ਕਹਿੰਦੇ ਵੀ 70% ਤੋਂ ਵੱਧ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਜਿਹੜੇ ਐਲੀਜੀਬਲ ਸੀਗੇ ਉਹ ਫੁੱਲੀ ਵੈਕਸੀਨੇਟ ਹੋ ਚੁੱਕੇ ਹੈਗੇ ਨੇ। ਸੋ ਉਹ ਇੱਕ ਚੰਗੀ ਗੱਲ ਹੈਗੀ ਆ। ਪਰ ਹੁਣ ਇਹਨਾਂ ਨੇ ਆਲਰੇਡੀ ਕਹਿ ਦਿੱਤਾ ਹੈ ਵੀ ਤੁਸੀਂ ਬੂਸਟਰ ਸ਼ਾਟਸ ਜਿਹਦੇ ਕੋਲ ਵੀ ਉਪਲਬਧ ਜਿਹਨੂੰ ਵੀ ਉਪਲਬਧ ਹੈਗੇ ਆ ਉਹ ਜਿਹੜੇ ਆ ਉਹ ਜ਼ਰੂਰ ਲਗਵਾ ਲੈਣ। ਇਹ ਇੱਕ ਚੰਗੀ ਗੱਲ ਕਹਿੰਦੇ ਆ ਵੀ ਉਹ ਹੋ ਸਕਦੀ ਆ। ਬਿਲਕੁਲ ਇਸੇ ਤਰ੍ਹਾਂ ਫਾਈਜ਼ਰ ਜਿਹੜੀ ਕੰਪਨੀ ਆ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਜੇ ਤੁਸੀਂ ਫੁੱਲੀ ਵੈਕਸੀਨੇਟਡ ਹੈਗੇ ਆ, ਬੂਸਟਰ ਤੁਹਾਡੇ ਲੱਗਾ ਹੋਇਆ ਟੀਕਾ, ਤੇ ਤੁਹਾਨੂੰ ਕੁਛ ਪ੍ਰੋਟੈਕਸ਼ਨ ਹੈਗੀ ਆ ਓਮੀਕਰੋਨ ਦੇ ਅਗੇਂਸਟ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਆ ਇਹ ਬੂਸਟਰ ਅਵੇਲੇਬਲ ਹੋਣੇ ਚਾਹੀਦੇ ਆ, ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਡਿਲੇ ਨਹੀਂ ਹੋਣੀ ਚਾਹੀਦੀ। ਮੋਡਰਨਾ ਨੇ ਵੀ ਇਹ ਕਿਹਾ ਆ ਵੀ 2022 ਦੇ ਸ਼ੁਰੂ ਵਿੱਚ ਜਿਹੜਾ ਨਵਾਂ ਵੇਰੀਐਂਟ ਆਇਆ ਆ ਉਹਦੇ ਤੇ ਪੂਰੀ ਰਿਸਰਚ ਹੋ ਕੇ ਜਿਹੜੇ ਵੈਕਸੀਨ ਅਵੇਲੇਬਲ ਹੋਣਗੇ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਕਿਹਾ ਆ ਵੀ ਜੇ ਤੁਸੀਂ ਆਪਣੇ ਆਪ ਨੂੰ ਕਰੋਨਾ ਵਾਇਰਸ ਤੋਂ ਨਵੇਂ ਵੇਰੀਐਂਟ ਤੋਂ ਬਚਾਉਣਾ ਚਾਹੁੰਦੇ ਆ ਤੇ ਇਹ ਕੰਡੀਸ਼ਨਸ ਨੂੰ ਫੋਲੋ ਕਰੋ। ਫਿਜ਼ੀਕਲ ਡਿਸਟੈਂਸ 6 ਫੁੱਟ ਦਾ ਰੱਖੋ ਆਪਸ ਦੇ ਵਿੱਚ। ਵੈਲ ਫਿਟਡ ਮਾਸਕ ਜਿਹੜਾ ਢਿੱਲਾ ਜਿਹਾ ਨਹੀਂ ਹੋਣਾ ਚਾਹੀਦਾ। ਕਈ ਵਾਰ ਆਪਾਂ ਦੇਖਿਆ ਆਪਾਂ ਬੀਬੀਆਂ ਜਿੱਦਾਂ ਚੁੰਨੀ ਵੀ ਲਪੇਟ ਲੈਂਦੀਆਂ ਮੂੰਹ ਮੁਰੇ, ਥੋੜਾ ਟਾਈਟ ਹੋਣਾ ਚਾਹੀਦਾ ਆ। ਓਪਨ ਵਿੰਡੋਜ਼ ਟੂ ਇੰਪਰੂਵ ਵੈਂਟੀਲੇਸ਼ਨ, ਵਿੰਡੋਜ਼ ਵਗੈਰਾ ਤੁਹਾਡੀਆਂ ਖੋਲਣੀਆਂ ਚਾਹੀਦੀਆਂ ਜਿੱਥੇ ਜ਼ਿਆਦਾ ਇਕੱਠ ਆ ਜਾਂ ਇਕੱਠੇ ਤੁਸੀਂ ਬੈਠੇ 5-7 ਜਾਣੇ। ਤੇ ਪੂਅਰਲੀ ਵੈਂਟੀਲੇਟਡ ਜਿਹੜਾ ਏਰੀਆ ਆ ਉਹ ਤੋਂ ਬਚੋ, ਕਰਾਊਡ ਤੋਂ ਬਚੋ, ਹੱਥ ਆਪਣੇ ਸਾਫ਼ ਰੱਖੋ। ਜਦੋਂ ਤੁਹਾਨੂੰ ਜਿਹੜੀ ਖੰਘ ਆਉਂਦੀ ਆ, ਕਫ ਆਉਂਦੀ ਆ ਤੇ ਤੁਸੀਂ ਐਲਬੋ ਦੇ ਵਿੱਚ ਉਹਨੂੰ ਸਨੀਜ਼ ਕਰੋ ਤੇ ਜਲਦੀ ਤੋਂ ਜਲਦੀ ਜਿਹੜੇ ਆ ਵੈਕਸੀਨੇਟਡ ਹੋ। ਜੀ ਬਿਲਕੁਲ। ਸੋ ਕਹਿੰਦੇ ਵੀ ਵੈਕਸੀਨਸ ਤੋਂ ਇਹ ਰੈਜ਼ਿਸਟੈਂਟ ਹੈਗਾ ਆ, ਵੈਕਸੀਨਸ ਨੂੰ ਰੈਜ਼ਿਸਟੈਂਟ ਹੈਗਾ ਆ। ਪਰ ਕਹਿੰਦੇ ਵੀ ਜਿੱਦਾਂ ਆਪਾਂ ਕਹਿੰਦੇ ਸੀ ਵੀ ਸਵੀਅਰ ਕੋਵਿਡ ਹੋ ਜਾਂਦਾ ਸੀਗਾ, ਉਸ ਦੇ ਮੁਕਾਬਲੇ ਇਹ ਘੱਟ ਹੈਗਾ ਆ। ਸੋ ਸਾਊਥ ਅਫਰੀਕਾ ਦੀ ਇੱਕ ਨਵੀਂ ਸਟੱਡੀ ਜਿਹੜੀ ਆਈ ਆ, ਸੋ ਇਸੇ ਲਈ ਇਸ ਨੂੰ ਮਾਈਲਡ ਜਿਹੜਾ ਉਹ ਆਖਿਆ ਜਾ ਰਿਹਾ ਆ। ਪਰ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਹੈਗਾ ਵੀ ਇਹ ਫੈਲਦਾ ਪਰ ਬਹੁਤ ਤੇਜ਼ੀ ਦੇ ਨਾਲ ਦੇਖਿਆ ਗਿਆ ਹੈਗਾ ਆ। ਸੋ
ਹੁਣ ਤੱਕ ਕਹਿੰਦੇ ਵੀ ਅਮਰੀਕਾ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਆંકੜੇ ਜਿਹੜੇ ਇਸ ਦੇ ਹੁਣ ਤੱਕ ਵੱਧ ਚੁੱਕੇ ਆ। 270 ਮਿਲੀਅਨ ਇਨਫੈਕਸ਼ਨ ਦੇ ਵਿੱਚੋਂ ਪੰਜਵਾਂ ਹਿੱਸਾ ਇਨਫੈਕਸ਼ਨਸ ਦਾ ਉਹ ਕੱਲੇ US ਦੇ ਵਿੱਚ ਦੇਖਿਆ ਗਿਆ ਆ। ਜੇ ਪੋਪੂਲੇਸ਼ਨ ਵਾਈਜ਼ ਕਹਿੰਦੇ ਆ ਵੀ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਉਹ ਤੇਜ਼ੀ ਦੇ ਨਾਲ ਹੈਗਾ ਆ। ਉਧਰ ਕਹਿੰਦੇ ਵੀ UPS ਤੇ FedEx ਉਹ ਵੈਕਸੀਨਸ ਦੀਆਂ ਡਿਲੀਵਰੀਜ਼ ਜਿਹੜੀਆਂ ਉਹ ਕਰ ਰਹੀ ਆ। ਹੁਣ ਤੱਕ ਇਹਨਾਂ ਦੋਨਾਂ ਕੰਪਨੀਆਂ ਨੇ ਕੁੱਲ ਮਿਲਾ ਕੇ 1.3 ਬਿਲੀਅਨ ਜਿਹੜੀਆਂ ਵੈਕਸੀਨਸ ਆ ਉਹਨਾਂ ਦੀਆਂ ਸ਼ਿਪਮੈਂਟਸ 1 ਸਾਲ ਤੋਂ ਜਿਹੜੀਆਂ ਹੁਣ ਤੱਕ ਘੱਲ ਚੁੱਕੇ ਆ। 110 ਮੁਲਕਾਂ ਦੇ ਵਿੱਚ 1.3 ਬਿਲੀਅਨ ਵੈਕਸੀਨਸ ਆ ਇਹਨਾਂ ਨੇ ਜਿਹੜੀਆਂ ਉਹ ਘੱਲੀਆਂ ਹੈਗੀਆਂ ਆ। ਸੋ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਸਥਿਤੀ ਫਿਰ ਦੁਬਾਰਾ ਕਿਤੇ ਪਹਿਲੋਂ ਵਰਗੀ ਮਾਰਚ 2020 ਵਰਗੀ ਜਿਹੜੀ ਆ ਉਹ ਨਾ ਹੋ ਜਾਵੇ, ਇਸ ਦੀ ਚਿੰਤਾ ਜਿਹੜੀ ਆ ਜ਼ਰੂਰ ਸਾਰੇ ਜਾਣੇ ਪ੍ਰਗਟਾ ਰਹੇ ਨੇ। ਆਪਾਂ ਉਮੀਦ ਕਰਦੇ ਹਾਂ ਵੀ ਇਦਾਂ ਦੀ ਸਥਿਤੀ ਮੁੜ ਦੁਬਾਰਾ ਨਾ ਹੀ ਬਣੇ। ਉਧਰ ਵੈਕਸੀਨ ਨਾ ਲਗਵਾਉਣ ਕਰਕੇ ਵੈਕਸੀਨ ਰਿਫਿਊਜ਼ਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਛੁੱਟੀ ਵੀ ਕੀਤੀ ਜਾ ਰਹੀ ਆ। ਕਈ ਥਾਵਾਂ ਦੇ ਉੱਤੇ ਆਪਾਂ ਜਿੱਦਾਂ ਕੱਲ ਖਬਰ ਕੀਤੀ ਸੀ ਵੀ ਕਈ ਹਸਪਤਾਲਾਂ ਦੇ ਦੁਆਰਾ ਇਸ ਦੇ ਵਿੱਚ ਥੋੜੀ ਜਿਹੀ ਢਿੱਲ ਦਿੱਤੀ ਜਾ ਰਹੀ ਆ, ਕਿਉਂਕਿ ਲੇਬਰ ਸ਼ਾਰਟੇਜ ਹੋਣ ਦੇ ਕਰਕੇ। ਏਅਰ ਫੋਰਸ ਨੇ 27 ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਨੂੰ ਡਿਸਚਾਰਜ ਜਿਹੜਾ ਆ ਉਹ ਕਰ ਦਿੱਤਾ ਆ। ਕਹਿੰਦੇ ਵੀ ਪਹਿਲਾ ਇਹ ਮਾਮਲਾ ਸਾਹਮਣੇ ਆਇਆ ਆ ਇਸ ਦੇ ਦੁਆਰਾ ਵੀ ਸਰਵਿਸ ਮੈਂਬਰਸ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂਕਿ ਉਹਨਾਂ ਨੇ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ। ਸੋ 27 ਸਰਵਿਸ ਮੈਂਬਰਸ ਏਅਰ ਫੋਰਸ ਦੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੈਗਾ ਆ। ਆਈ ਥਿੰਕ 95% ਦੇ ਤਕਰੀਬਨ ਤਿੰਨੇ ਜਿਹੜੀਆਂ ਸ਼ਾਖਾਵਾਂ ਹੈਗੀਆਂ ਮਿਲਟਰੀ ਦੀਆਂ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਵੈਕਸੀਨ ਆ ਉਹ ਲਗਵਾ ਲਈ ਆ। ਪਰ ਫਿਰ ਵੀ ਅਜੇ ਕੁਛ ਥਾਵਾਂ ਦੇ ਉੱਤੇ ਜਿਹੜੇ ਆ ਉਹ ਕਹਿੰਦੇ ਆ ਵੀ ਅਸੀਂ ਨਹੀਂ ਲਗਵਾਉਣੀ। ਤੇ ਹੁਣ ਪਹਿਲਾ ਕੇਸ ਮਾਮਲਾ ਸਾਹਮਣੇ ਆਇਆ ਆ ਜਿਸ ਵਿੱਚ 27 ਸਰਵਿਸ ਮੈਂਬਰਸ ਏਅਰ ਫੋਰਸ ਦੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਆ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੱਡੀਆਂ ਕਾਰਪੋਰੇਸ਼ਨਸ ਛੋਟੇ ਬਿਜ਼ਨਸਿਸ ਨੂੰ ਖਾ ਰਹੀਆਂ ਆ, ਛੋਟੇ ਬਿਜ਼ਨਸ ਮਰ ਰਹੇ ਆ। ਆਪਾਂ ਵੀ ਸਾਰੇ ਵੱਡੀਆਂ ਜਿਹੜੀਆਂ ਕੰਪਨੀਆਂ ਐਮਾਜ਼ੋਨ ਆ, ਗੂਗਲ ਆ, ਫੇਸਬੁੱਕ ਆ, ਇਹਨਾਂ ਤੋਂ ਹੀ ਯੂਜ਼ ਟੂ ਹੋ ਗਏ ਆ। ਪਰ ਇਹਨਾਂ ਕੰਪਨੀਆਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਆ, ਲੋਕਾਂ ਦੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ। ਐਮਾਜ਼ੋਨ ਦਾ ਜਿਹੜਾ ਵੇਅਰ ਹਾਊਸ ਟੋਰਨੈਡੋ ਦੇ ਵਿੱਚ ਡਿੱਗ ਪਿਆ ਸੀ, ਜਿਹਦੇ ਨਾਲ 6 ਲੋਕਾਂ ਦੀ ਮੌਤ ਹੋਈ ਆ। ਹੁਣ ਜਿਹੜੇ EMPLOYEES ਆ ਜਾਂ ਯੂਨੀਅਨਸ ਆ ਉਹ ਕਹਿ ਰਹੇ ਆ ਵੀ ਐਮਾਜ਼ੋਨ ਨੇ ਆਪਣੇ ਸਟਾਫ ਦੀ ਜਿਹੜੀ ਆ ਸੇਫਟੀ ਲਈ ਕੰਮ ਨਹੀਂ ਕੀਤਾ, ਜਦੋਂ ਕਿ ਉਹਨਾਂ ਨੂੰ ਜਿਹੜੀ ਵਾਰਨਿੰਗ ਆ 15 ਮਿੰਟ ਪਹਿਲਾਂ ਮਿਲ ਗਈ ਸੀ ਤੇ ਪਈ ਟੋਰਨੈਡੋ ਆ ਰਿਹਾ ਹੈਗਾ ਆ, ਤੇ ਉਹਨਾਂ ਨੇ ਸੇਫਟੀ ਲਈ ਕੁਛ ਨਹੀਂ ਕੀਤਾ ਤੇ 6 ਜਾਣਿਆਂ ਦੀ ਮੌਤ ਹੋ ਗਈ ਆ। ਕਾਫੀ ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਇਹ ਜਿਹੜੀ ਫੈਸਿਲਿਟੀ ਐਮਾਜ਼ੋਨ ਦੀ ਇਲੀਨੋਇਸ ਸਟੇਟ ਦੇ ਵਿੱਚ ਐਡਵਰਡਸਵਿਲ ਦੇ ਵਿੱਚ ਸ਼ੁੱਕਰਵਾਰ ਸਵੇਰੇ ਇਹ ਉੱਥੇ ਵਾਪਰਿਆ ਸੀ ਸਾਰਾ ਕੁਛ। ਤੇ ਰੀਟੇਲ ਹੋਲਸੇਲ ਡਿਪਾਰਟਮੈਂਟ ਸਟੋਰ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਐਮਾਜ਼ੋਨ ਦੀ ਜੇ ਗੱਲ ਕਰਦੇ ਜਾਈਏ ਬੋਟਮ ਲਾਈਨ ਉਹਨਾਂ ਦੀ ਇਹ ਆ, ਉਹਨਾਂ ਨੇ ਆਪਣੇ ਜਿਹੜੇ ਪ੍ਰੋਫਿਟ ਆ ਉਸ ਨੂੰ ਉੱਪਰ ਰੱਖਿਆ, ਨਾ ਕਿ ਜਿਹੜੇ ਉਹਨਾਂ ਦੇ ਵਰਕਰਸ ਆ ਉਹਨਾਂ ਦੀ ਜ਼ਿੰਦਗੀ ਨੂੰ। ਸੋ ਇਹ ਇਕੱਲਾ ਐਮਾਜ਼ੋਨ ਨਹੀਂ ਹੈਗਾ, ਕਿਉਂਕਿ ਐਮਾਜ਼ੋਨ ਦੇ ਵਿੱਚ ਵੀ ਬਹੁਤ ਰੌਲਾ ਪੈ ਰਿਹਾ ਵੀ ਲੋਕ ਯੂਨੀਅਨ ਬਣਾਉਣਾ ਚਾਹੁੰਦੇ ਆ ਤੇ ਉਹ ਯੂਨੀਅਨ ਬਣ ਨਹੀਂ ਦੇਣਾ ਚਾਹੁੰਦੇ। ਤੇ ਦੂਸਰੇ ਪਾਸੇ ਕੰਟੱਕੀ ਦੇ ਵਿੱਚ ਵੀ ਜਿਹੜੀ ਇੱਕ ਕੈਂਡਲ ਵਾਲੀ ਜਿਹੜੀ ਫੈਕਟਰੀ ਆ ਉੱਥੇ 50 ਦੇ ਕਰੀਬ ਵਰਕਰਸ ਕਹਿੰਦੇ ਵੀ ਹੋ ਸਕਦਾ ਜਿਨ੍ਹਾਂ ਦੀ ਮੌਤ ਹੋ ਗਈ। 18 ਤਾਂ ਕਨਫਰਮਡ ਆ, ਹਜੇ 100 ਦੇ ਕਰੀਬ ਮਿਸਿੰਗ ਆ ਕੰਟੱਕੀ ਸਟੇਟ ਦੇ ਵਿੱਚ। ਸੋ ਇਹ ਜਿਹੜੀ ਐਡੀ ਵੱਡੀ ਫੈਕਟਰੀ ਸੀ ਕੈਂਡਲ ਦੀ, ਕਹਿੰਦੇ ਵੀ ਉੱਥੇ ਵਾਰਨਿੰਗ ਦਿੱਤੀ ਗਈ ਸੀ ਵੀ ਟੋਰਨੈਡੋ ਆਉਣਾ ਆ, ਇਹਨੂੰ ਸ਼ਟ ਡਾਊਨ ਕਰ ਦਿਓ। ਪਰ ਜਿਹੜੀ ਕੰਪਨੀ ਦੇ ਮਾਲਕ ਆ ਉਹਨਾਂ ਨੇ ਆਪਣੇ EMPLOYEES ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਨਹੀਂ ਆਏ ਤੇ ਤੁਹਾਨੂੰ ਫਾਇਰ ਕਰ ਦਿੱਤਾ ਜਾਊਗਾ। ਸੋ ਦੇਖੋ ਉਹ ਕਿਉਂਕਿ ਇੱਕੋ ਇੱਕ ਉਹਨਾਂ ਦਾ ਮੇਜਰ EMPLOYER ਸੀ, ਹੋਰ ਉੱਥੇ ਜੌਬਸ ਇੰਨੀਆਂ ਹੈ ਨਹੀਂ, ਤੇ ਲੋਕ ਫਿਰ ਡਰਦੇ ਮਾਰੇ ਜਿਹੜੇ ਆ ਉਹ ਕੰਮ ਤੇ ਚਲੇ ਗਏ। ਉੱਤੋਂ ਉਹਨਾਂ ਦੀ ਫੈਕਟਰੀ ਕਲੈਪਸ ਕਰ ਗਈ। ਹੁਣ ਕਹਿੰਦੇ ਵੀ ਉਹ ਕੱਲੀ ਉਸ ਫੈਕਟਰੀ ਦੇ ਵਿੱਚ 50 ਜਣਿਆਂ ਦੀ
ਮੌਤ ਹੋ ਸਕਦੀ ਆ। ਕਨਫਰਮ 18 ਤਾਂ ਕਨਫਰਮ ਹੋ ਗਿਆ, ਪਰ ਹਜੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ 100 ਦੇ ਕਰੀਬ ਹਜੇ ਵੀ ਕੰਟੱਕੀ 'ਚ ਮਿਸਿੰਗ ਹੈਗੇ ਆ, ਅਤੇ ਉਹ ਜਿਹੜਾ ਮਲਬਾ ਇੰਨਾ ਇਕੱਠਾ ਹੋਇਆ ਆ ਉਹਦੇ ਥੱਲੋਂ ਲੋਕਾਂ ਨੂੰ ਉਹ ਕੱਢ ਰਹੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਭਿਆਨਕ ਮੰਜ਼ਰ ਜਿਹੜੇ ਆ ਆਪਾਂ ਨੂੰ ਇਹਨਾਂ ਸੂਬਿਆਂ ਦੇ ਵਿੱਚੋਂ ਦੇਖਣ ਨੂੰ ਮਿਲੇ ਨੇ। ਰੂਹ ਕੰਬ ਜਾਂਦੀ ਆ। ਬਿਲਕੁਲ ਚੱਲਦੀਆਂ ਫਿਰਦੇ ਕਹਿ ਸਕਦੇ ਹਾਂ ਵੀ ਕੰਮ ਜਿਹੜੇ ਚੱਲ ਰਹੇ ਸੀ ਐ ਫਲੈਟ ਜਿਹੜੇ ਹੋ ਗਏ ਆ। ਬਿਫੋਰ ਐਂਡ ਆਫਟਰ ਦੀਆਂ ਜੇ ਤੁਸੀਂ ਤਸਵੀਰਾਂ ਦੇਖੋ ਤਾਂ ਦਿਲ ਇੱਕ ਵਾਰੀ ਦਹਿਲ ਜਾਂਦਾ ਹੈਗਾ ਆ। ਇਸੇ ਦੇ ਚੱਲਦਿਆਂ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਇਲੀਨੋਇਸ ਤੇ ਟੈਨੇਸੀ ਦੇ ਵਿੱਚ ਐਮਰਜੈਂਸੀਜ਼ ਡਿਕਲੇਅਰ ਕੀਤੀਆਂ ਗਈਆਂ। ਟੋਰਨੇਡੋਜ਼ ਦੀ ਮਾਰ ਇਹਨਾਂ ਸੂਬਿਆਂ ਦੇ ਵਿੱਚ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਹੋਈ ਹੈਗੀ ਆ। ਸਟਾਰਮਸ ਉੱਥੇ ਉਹ ਵੀ ਜਿਹੜੇ ਉਹ ਆਏ ਆ। ਸੋ ਇਹ ਦੇਖੋ, ਦੋ ਕੇਸ ਤਾਂ ਆਪਣੇ ਸਾਹਮਣੇ ਹੀ ਆਏ ਵੱਡੀਆਂ ਫੈਕਟਰੀਆਂ ਦੇ ਵੀ, ਕਿੱਦਾਂ ਲੋਕਾਂ ਦੇ ਨਾਲ ਧੱਕਾ ਜਿਹੜਾ ਆ ਉਹਨਾਂ ਦਾ ਕੀਤਾ ਗਿਆ ਹੈਗਾ ਆ। ਵੀ ਕੇਅਰ ਨਹੀਂ ਕਰਦੇ ਵੀ ਤੁਸੀਂ ਕੌਣ ਤੇ ਅਸੀਂ ਕੌਣ, ਸਾਨੂੰ ਸਿਰਫ ਜਿਹੜੇ ਆ ਡਾਲਰ ਆ ਉਹ ਭਾਈ ਤੁਸੀਂ ਜਿਹੜੇ ਉਹ ਦਿਖਾਓ। ਸੋ ਉਧਰ ਜਿਹੜੇ ਗਵਰਨਰ ਬਸ਼ੀਰ ਹੈਗੇ ਆ, ਉਹਨਾਂ ਨੇ ਅੱਜ ਇੱਕ ਕਨਫਰਮ ਕੀਤਾ, ਇੱਕ ਹੋਰ ਅਪਡੇਟ ਦਿੰਦੇ ਹੋਏ ਵੀ 74 ਲੋਕ ਕਨਫਰਮਡ ਡੈਡ ਜਿਹੜੇ ਉਹ ਹੋ ਚੁੱਕੇ ਨੇ, ਉਹ ਇਸ ਕੰਟੱਕੀ ਦੇ ਵਿੱਚ ਮਾਰੇ ਗਏ ਨੇ। ਤੇ ਨਾਲ ਦੇ ਨਾਲ ਅਜੇ ਵੀ ਦਰਜਨਾਂ ਹੀ ਲੋਕ ਜਿਹੜੇ ਆ, ਸੈਂਕੜਾ ਹੀ ਲੋਕ ਕਈ ਥਾਵਾਂ ਦੇ ਉੱਤੇ ਕਹਿ ਰਹੇ ਆ ਵੀ ਉਹ ਲਾਪਤਾ ਨੇ। ਉਹਨਾਂ ਦੇ ਬਾਰੇ ਉਹਨਾਂ ਦੀ ਕੋਈ ਸੁੱਧ ਬੁੱਧ ਦਾ ਪਤਾ ਨਹੀਂ ਹੈਗਾ। ਸੋ ਰਾਸ਼ਟਰਪਤੀ ਬਾਈਡਨ ਕਹਿੰਦੇ ਆ ਵੀ ਕੰਟੱਕੀ ਦੇ ਵਿੱਚ ਉਹ ਆਉਣਗੇ, ਦੌਰਾ ਜਿਹੜਾ ਆ ਉਹ ਕਰਨਗੇ। ਤੇ ਆਲਰੇਡੀ ਜਿੱਦਾਂ ਆਪਾਂ ਦੱਸਿਆ, ਤੇ ਇਲੀਨੋਇਸ ਤੇ ਟੈਨੇਸੀ ਲਈ ਵੀ ਉਹਨਾਂ ਨੇ ਐਮਰਜੈਂਸੀਜ਼, ਫੈਡਰਲ ਐਮਰਜੈਂਸੀਜ਼ ਆ, ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਹੈਗਾ ਆ। ਸੋ ਉਮੀਦ ਕਰਦੇ ਹਾਂ ਵੀ ਮਲਬੇ ਦੇ ਵਿੱਚੋਂ ਲੋਕ ਜਿਹੜੇ ਆ ਉਹ ਬਚੇ ਹੋਏ ਨਿਕਲਣ। ਪਰ ਕੱਲ ਬੜੇ ਹੀ ਭਾਵਨਾਤਮਕ ਢੰਗ ਦੇ ਨਾਲ ਜਿਹੜੇ ਉੱਥੋਂ ਦੇ ਗਵਰਨਰ ਆ ਉਹ ਕਹਿ ਰਹੇ ਸੀਗੇ ਵੀ ਇਹ ਆંકੜਾ, ਮਰਨ ਵਾਲਿਆਂ ਦਾ ਆંકੜਾ, ਅਫਸੋਸ ਵਾਲੀ ਗੱਲ ਆ, ਪਰ ਇਹ ਉੱਤੇ ਨੂੰ ਜਾਵੇਗਾ ਜਿੱਦਾਂ ਦੀ ਇਹ ਮਾਰ ਇਸ ਟੋਰਨੇਡੋ ਨੇ ਪਾਈ ਹੈਗੀ ਆ। ਤੇ ਇੱਕ ਵਾਰੀ ਫੇਰ ਇਹ ਟੋਰਨੇਡੋਜ਼ ਆਉਣ ਤੋਂ ਬਾਅਦ ਦੇ ਵਿੱਚ ਕਲਾਈਮੇਟ ਚੇਂਜ ਦੀ ਚਰਚਾ ਆ ਉਹ ਮੁੜ ਇਨ ਸੈਂਟਰ ਜਿਹਨੂੰ ਕਹਿ ਦਿੱਤਾ ਜਾਂਦਾ ਆ ਵੀ ਉਹ ਹੋਈ ਆ। ਵੀ ਇਹਦੇ ਕਰਕੇ ਇਹ ਆਮ ਜਿਹੀ ਗੱਲ ਹੁਣ ਇਦਾਂ ਦੇ ਟੋਰਨੇਡੋਜ਼ ਦੀ ਉਹ ਬਣ ਰਹੀ ਆ। ਤੇ ਜੇ ਕਲਾਈਮੇਟ ਚੇਂਜ ਹੋਈ, ਹਰਜੋਤ ਸਿੰਘ ਜੀ, ਇੱਕ ਗੱਲ ਨਾਲ ਜੁੜੀ ਹੋਈ ਕਰਦੇ ਜਾਈਏ। ਅੱਜ ਇੱਕ ਹੋਰ ਨਵੀਂ ਰਿਪੋਰਟ, ਨਵੀਂ ਰਿਸਰਚ ਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਧਰਤੀ ਤੇ ਜਿਹੜੇ ਪੋਲਸ ਹੈਗੇ ਆ, ਜਿਹਨੂੰ ਨਾਰਥ ਪੋਲ ਤੇ ਸਾਊਥ ਪੋਲ ਜਿਹੜਾ ਆਖਿਆ ਜਾਂਦਾ ਆ, ਉਹ ਕਹਿੰਦੇ ਵੀ ਡੀਸਟੇਬਲਾਈਜ਼ਡ ਹੋ ਚੁੱਕੇ ਨੇ ਕਲਾਈਮੇਟ ਚੇਂਜ ਦੇ ਕਰਕੇ, ਜਿਸ ਕਰਕੇ ਪੂਰੇ ਦਾ ਪੂਰਾ ਜਿਹੜਾ ਧਰਤੀ ਆ ਉਹ ਉਸ ਦੇ ਕਰਕੇ ਕਾਫੀ ਨੁਕਸਾਨ ਉਸ ਨੂੰ ਝੱਲਣਾ ਪੈ ਸਕਦਾ ਹੈਗਾ ਆ। ਆਰਟਿਕ ਏਰੀਆ, ਐਂਟਾਰਟਿਕ ਏਰੀਆ, ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੀ ਬਰਫ਼ ਪਿਛਲੇ ਕਈ ਜਿਹੜੀਆਂ ਸ਼ਤਾਬਦੀਆਂ ਤੋਂ ਜੰਮੀ ਪਈ ਸੀ, ਉਸ ਦੇ ਪਿਘਲਣ ਦੀ ਰਫ਼ਤਾਰ ਕਹਿੰਦੇ ਆ ਵੀ ਉਹ ਤੇਜ਼ ਹੋ ਰਹੀ ਆ, ਜਿਸ ਕਰਕੇ ਸੀ ਲੈਵਲ ਰਾਈਜ਼ ਹੋਊਗਾ ਤੇ 70 ਤੋਂ 80% ਪਾਪੂਲੇਸ਼ਨ ਸੀ ਲੈਵਲ ਦੇ ਬਿਲਕੁਲ ਨਜ਼ਦੀਕ ਕੁਛ ਮੀਲਾਂ ਦੇ ਦਾਇਰੇ ਦੇ ਵਿੱਚ ਰਹਿੰਦੀ ਆ। ਉਹਨਾਂ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਹੋਊਗਾ। ਇਹ ਆਉਣ ਵਾਲਾ ਬਹੁਤ ਵੱਡਾ ਚੇਂਜ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜੀ, ਅਗਲੀ ਖਬਰ ਸਰੋਤੇ ਨੂੰ ਯਾਦ ਹੋਊਗਾ, ਕਨੈਟੀਕਟ ਦੇ ਵਿੱਚ ਅੱਜ ਦੇ ਦਿਨ 9 ਸਾਲ ਪਹਿਲਾਂ ਦਸੰਬਰ 14, 2019 ਨੂੰ 20 ਬਹੁਤ ਹੀ ਨੰਨੇ ਮੁੰਨੇ ਜਿਹੜੇ ਬੱਚੇ ਆ ਉਹਨਾਂ ਨੂੰ ਤੇ 6 ਜਿਹੜੇ ਟੀਚਰਸ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਸਾਰਿਆਂ ਨੂੰ ਯਾਦ ਹੋਊਗਾ। ਅੱਜ ਉਹਨਾਂ ਦੀ ਐਨੀਵਰਸਰੀ ਆ। ਸੋ ਬਹੁਤ ਹੀ ਘਿਨਾਉਣਾ ਕਤਲ ਸੀ। ਕਨੈਟੀਕਟ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੀ ਇੰਸੀਡੈਂਟ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਇਹ ਬਹੁਤ ਹੀ ਬੁਰਾ ਦਿਨ ਸੀਗਾ। ਗਵਰਨਰ ਨੈਡ ਲੈਮਟ ਨੇ ਅੱਜ ਆਪਣੀ ਸਟੇਟ ਦੇ ਵਿੱਚ ਸਾਰੇ ਹੀ ਜਿਹੜੇ ਫਲੈਗਸ ਆ ਉਹਨਾਂ ਨੂੰ ਹਾਫ ਸਟਾਫ ਕਰਨ ਲਈ ਕਿਹਾ ਹੈਗਾ। ਤੇ 9 ਸਾਲ ਪਹਿਲਾਂ ਇਸ ਵਾਪਰੀ ਘਟਨਾ ਦੀ ਬਾਬਤ ਉਹਨਾਂ ਨੇ ਇਹ ਕਿਹਾ ਵੀ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚੋਂ ਕਨੈਟੀਕਟ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਪਿਆਰ, ਹਿਊਮੈਨਿਟੀ ਤੇ ਕਾਈਂਡਨੈਸ ਮਿਲੀ ਆ। ਤੇ ਸਾਡਾ ਵਾਅਦਾ ਆ ਵੀ ਆਉਣ ਵਾਲੇ ਸਮੇਂ 'ਚ ਇੱਦਾਂ ਦੀ ਘਟਨਾ ਨਾ ਵਾਪਰੇ। ਪਰ ਇਹ ਕਿੱਥੇ ਹਟਦੇ ਆ। ਪਿਛਲੇ ਦਿਨਾਂ ਦੇ ਵਿੱਚ ਮਿਸ਼ੀਗਨ ਦੇ ਵਿੱਚ ਇੱਕ 15 ਸਾਲਾਂ ਦਾ ਜਿਹੜਾ ਸਕੂਲ ਦਾ ਸਟੂਡੈਂਟ ਸੀ ਉਹਨੂੰ ਚਾਰਜ ਕੀਤਾ ਗਿਆ ਕਿਉਂਕਿ ਉਹ ਗਨ ਲੈ ਕੇ ਚਲਾ ਗਿਆ ਸੀ।
ਤੇ ਆਕਸਫੋਰਡ ਹਾਈ ਸਕੂਲ ਦੇ ਵਿੱਚ, ਜਿਹਦੇ ਨਾਲ 4 ਜਣਿਆਂ ਦੀ ਜਿਹੜੀ ਆ ਮੌਤ ਹੋ ਗਈ, 4 ਸਟੂਡੈਂਟਸ ਦੀ। ਸੋ ਉਹਦੀ ਹੀਅਰਿੰਗ ਵੀ ਜਿਹੜੀ ਆ ਚੱਲ ਰਹੀ ਹੈਗੀ ਆ, ਤੇ ਉਹਦੇ ਵਿੱਚ ਹੋ ਸਕਦਾ ਉਸ ਦੇ ਪੇਰੈਂਟਸ ਨੂੰ ਚਾਰਜ ਕੀਤਾ ਜਾਵੇ, ਕਿਉਂਕਿ ਉਸ ਦੇ ਫਾਦਰ ਨੇ ਜਿਹੜੀ ਗਨ ਇਸ ਨੇ ਯੂਜ਼ ਕੀਤੀ ਆ ਉਹ ਕੁਛ ਦਿਨ ਪਹਿਲਾਂ ਹੀ ਖਰੀਦੀ ਸੀ, ਤੇ ਉਹ ਗਨ ਜਿਹੜੀ ਆ ਉਹਦੇ ਫਾਦਰ ਨੂੰ ਬਿਲੋਂਗ ਕਰਦੀ ਸੀ। ਜੀ ਆਲਰੇਡੀ ਇਨਫੈਕਟ ਹਰਜੋਤ ਸਿੰਘ ਜੀ ਉਹਨਾਂ ਨੇ ਇਨਵੋਲੰਟੀਅਰ ਮੈਨਸਲੌਟਰ ਦੇ ਵਿੱਚ ਉਸ ਮੁੰਡੇ ਦੇ ਜਿਹੜੇ ਆ ਮਾਪੇ ਆ ਉਹਨਾਂ ਨੂੰ ਚਾਰਜ ਕੀਤਾ ਆ। ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਇੱਕ ਵਾਰੀ ਫੇਰ ਗੁਹਾਰ ਲਾਈ ਸੈਂਡੀ ਹੁੱਕ ਐਲੀਮੈਂਟਰੀ ਦੀ ਜਿਹੜੀ ਕਹਿ ਲਓ ਵੀ ਇਸ ਜਿਹੜੀ ਕਤਲੋਗਾਰਤ ਦੀ ਐਨੀਵਰਸਰੀ ਦੇ ਮੌਕੇ ਦੇ ਉੱਤੇ ਕਾਂਗਰਸ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਗਨ ਵਾਇਲੈਂਸ ਦੇ ਉੱਤੇ ਪ੍ਰੀਵੈਂਸ਼ਨ ਨੂੰ ਲੈ ਕੇ ਕੋਈ ਨਾ ਕੋਈ ਕਾਨੂੰਨ ਜਿਹੜਾ ਆ ਉਹ ਲੈ ਕੇ ਆਓ। 9ਵੀਂ ਜਿਹੜੀ ਐਨੀਵਰਸਰੀ ਹੈ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਸ਼ੂਟਿੰਗ ਦੀ ਜਿਹੜੀ ਉਸ ਦੇ ਵਿੱਚ ਯਾਦ ਕੀਤਾ ਜਾ ਰਿਹਾ ਸੀਗਾ। ਉਹਨਾਂ ਨੇ ਕਿਹਾ ਵੀ ਸੈਨੇਟ ਨੂੰ ਕੁਇਕਲੀ ਪਾਸ ਕਰਨੇ ਚਾਹੀਦੇ ਆ। ਹਾਊਸ ਦੇ ਦੁਆਰਾ ਬਹੁਤ ਸਾਰੇ ਪਾਸ ਕੀਤੇ ਗਏ ਬਿੱਲ ਗਨ ਵਾਇਲੈਂਸ ਪ੍ਰੀਵੈਂਸ਼ਨ ਨੂੰ ਜਿਹੜਾ ਉਹ ਲੈ ਕੇ ਇਹ ਫਰਸਟ੍ਰੇਸ਼ਨ ਬੜੇ ਚਿਰ ਦੀਆਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ। ਐਡਮ ਲੈਂਜ਼ਾ ਨਾਂ ਦਾ ਮੁੰਡਾ ਸੀਗਾ ਜਿਸ ਨੇ ਇਹ ਘਿਨਾਉਣੀ ਹਰਕਤ ਕੀਤੀ ਸੀ, ਜਿਸ ਦੇ ਵਿੱਚ 26 ਜਿਹੜੇ ਨਿਆਣੇ ਤੇ ਸਕੂਲ ਦੇ ਸਟਾਫ ਆ ਉਹਨਾਂ ਦੀ ਹੱਤਿਆ ਜਿਹੜੀ ਆ ਇਸ ਐਲੀਮੈਂਟਰੀ ਸਕੂਲ ਦੇ ਵਿੱਚ ਕੀਤੀ ਸ਼ੂਟਿੰਗ ਦੇ ਦੌਰਾਨ ਕੀਤੀ ਸੀ। ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਨਵਾਂ ਜਿਹੜੀ ਗੱਲ ਉਦੋਂ ਇਹ ਦੇਖਣ ਨੂੰ ਮਿਲੀ, ਇੱਕ ਐਲੈਕਸ ਜੋਨਸ ਵਰਗਾ ਪ੍ਰੋਪਾਗੈਂਡਿਸਟ ਜਿਹੜਾ ਕਨਸਪੀਰੇਸੀ ਥਿਊਰਿਸਟ ਆ, ਉਹਨੇ ਇਹ ਗੱਲਾਂ ਜਿਹੜੀਆਂ ਚਲਾਈਆਂ ਜਿਸ ਦੇ ਵਿੱਚ ਬੜੇ ਉਸ ਦੇ ਬਹਿਕਾਵੇ 'ਚ ਕਈ ਲੋਕ ਜਿਹੜੇ ਉਹ ਆ ਗਏ, ਜਿਹਨੇ ਉਦੋਂ ਉਹਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਜਿਹੜੇ ਮਾਰੇ ਗਏ ਲੋਕ ਤਾਂ ਜਾਂ ਜਿਹੜੇ ਉੱਥੇ ਉਸ ਟਾਈਮ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਪੇਰੈਂਟਸ, ਇਹ ਸਾਰੇ ਜਿਹੜੇ ਕ੍ਰਾਈਸਿਸ ਐਕਟਰਸ ਹੈਗੇ ਨੇ, ਤੇ ਕੋਈ ਉੱਥੇ ਮਰਿਆ ਨਹੀਂ, ਕੋਈ ਸ਼ੂਟਿੰਗ ਨਹੀਂ ਹੋਇਆ, ਇਹ ਸਭ ਇੱਕ ਹਿਸਾਬ ਦੇ ਨਾਲ ਝੂਠ ਆ। ਬਾਅਦ ਦੇ ਵਿੱਚ ਪੀੜਤ ਪਰਿਵਾਰਾਂ ਦੇ ਦੁਆਰਾ ਇਸ ਕਹਿ ਲਓ ਵੀ ਨਕੰਮੀਆਂ ਗੱਲਾਂ ਕਰਨ ਵਾਲੇ ਬੰਦੇ ਦੇ ਉੱਤੇ ਮਾਨਹਾਨੀ ਦੇ ਦਾਅਵੇ ਵੀ ਜਿਹੜੇ ਉਹ ਠੋਕੇ ਗਏ, ਕੇਸ ਠੋਕੇ ਗਏ। ਰੀਸੈਂਟਲੀ ਅਦਾਲਤਾਂ ਨੇ ਉਸ ਨੂੰ ਉਸ ਦੇ ਵਿੱਚ ਦੋਸ਼ੀ ਜਿਹੜਾ ਉਹ ਪਾਇਆ ਸੀਗਾ, ਤੇ ਕੰਪਨਸੇਸ਼ਨ ਦੇਣ ਦੀ ਜਿਹੜੀ ਆ ਉਹ ਵੀ ਸਜ਼ਾ ਜਿਹੜੀ ਸੁਣਾਈ ਜਾ ਸਕਦੀ ਹੈਗੀ ਆ। ਸੋ ਦੇਖੋ ਕਿਸੇ ਦੇ ਜੀ ਚਲੇ ਗਏ, ਛੋਟੇ ਛੋਟੇ ਬੱਚੇ ਐਲੀਮੈਂਟਰੀ ਸਕੂਲ ਦੇ ਉਹ ਮਰ ਗਏ, ਤੇ ਇਹ ਬੰਦੇ ਨੇ ਕਿੱਦਾਂ ਉਹਨਾਂ ਦੇ ਦੁੱਖ ਦੇ ਉੱਤੇ ਕਹਿ ਲਓ ਵੀ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਉਹ ਛਿੜਕਦਾ ਰਿਹਾ ਹੈਗਾ ਆ ਜੀ। ਤੇ ਅਗਲੀ ਖਬਰ ਜੀ 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 ਅਗਲੀ ਖਬਰ ਬੈਲਾਰੂਸ ਤੋਂ ਜਿਹੜੀ ਆ ਰਹੀ ਆ, ਥੋੜੀ ਵਰਲਡ ਨਿਊਜ਼ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਤਾਂ ਬੈਲਾਰੂਸ ਦੇ ਕਹਿੰਦੇ ਵੀ ਆਪੋਜੀਸ਼ਨ ਲੀਡਰ ਸਵੈਤਲਾਨਾ ਜਿਹੜੀ ਸੀ ਉਸ ਨੂੰ 18 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ। ਜਿਹੜੀ ਸਵੈਤਲਾਨਾ ਆ ਉੱਥੇ ਇੱਕ ਬੜੀ ਪਪੂਲਰ ਬਲੌਗਰ ਤੇ ਐਕਟਿਵਿਸਟ ਸੀਗੀ। ਇਸ ਨੇ ਜਿਹੜਾ ਆ ਉਹ ਆਪਣੀ ਕੈਂਡੀਡੇਸੀ ਪ੍ਰੈਜ਼ੀਡੈਂਸੀ ਦੇ ਲਈ 2020 ਦੇ ਵਿੱਚ ਵੀ ਕੀਤੀ ਸੀਗੀ, ਪਰ ਉਸ ਨੂੰ ਜਿਹੜਾ ਉਦੋਂ ਅੰਦਰ ਕਰ ਦਿੱਤਾ। ਫਿਰ ਉਸ ਦੀ ਜਿਹੜੀ ਘਰ ਵਾਲੀ ਹੈਗੀ ਆ ਉਸ ਨੂੰ ਜਿਹੜਾ ਆ ਕਹਿੰਦੇ ਵੀ ਉਹ ਸਟੁੱਡ ਕੀਤੀ ਸੀਗੀ ਤੇ ਉਹ ਹਾਰ ਗਈ ਸੀਗੀ। ਅਲੈਗਜ਼ੈਂਡਰ ਲੁਕਾਸ਼ੈਂਕੋ ਜਿਹੜਾ ਉੱਥੇ ਦਾ ਇਸ ਟਾਈਮ ਸ਼ਾਸਕ ਕਹਿ ਲਓ ਜਾਂ ਉਹਨਾਂ ਦਾ ਲੀਡਰ ਜਿਹੜਾ ਉਹ ਕਹਿ ਲਓ, ਉਹ ਪਿਛਲੇ ਬੈਲਾਰੂਸ ਦੇ ਵਿੱਚ ਪਿਛਲੇ 25 ਸਾਲਾਂ ਤੋਂ ਕਾਬਜ਼ ਜਿਹੜਾ ਉਹ ਹੈਗਾ ਆ। ਸੋ ਉਸਨੇ ਕਿਹਾ ਸੀਗਾ ਵੀ ਇਸ ਦੇ ਖਿਲਾਫ ਸਖਤ ਕਾਰਵਾਈ ਹੋਊਗੀ। ਸੋ ਉਹਦੇ ਚੱਲਦਿਆਂ ਇਸ ਨੂੰ ਵੀ ਹੁਣ ਹਰਜੋਤ ਸਿੰਘ ਜੀ 18 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈਗੀ ਆ। ਸੋ ਕਹਿੰਦੇ ਵੀ ਸ਼ਰੇਆਮ ਜਿਹੜਾ ਆ ਉਹ ਪੋਲੀਟੀਕਲ ਵੈਂਡੇਟਾ ਜਿਹੜਾ ਆ ਇਹਨਾਂ ਪਰਿਵਾਰ ਦੇ ਇਹਨਾਂ ਜਿਹੜੀ ਆ ਹਸਬੈਂਡ ਵਾਈਫ ਦੇ ਖਿਲਾਫ ਉਹ ਕੱਢਿਆ ਗਿਆ ਹੈਗਾ ਜੀ। ਅਗਲੀ ਖਬਰ ਹੇਤੀ ਤੋਂ ਆ ਰਹੀ ਹੈ, ਜਿੱਥੇ ਕਿ ਉਸ ਮੁਲਕ ਦੇ ਵਿੱਚ ਇੱਕ ਗੈਸੋਲੀਨ ਦਾ ਟਰੱਕ ਜਿਹੜਾ ਆ ਫਟ ਗਿਆ, ਜਿਹਦੇ ਨਾਲ 59 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। ਉੱਥੇ ਦੇ ਡਿਪਟੀ ਮੇਅਰ ਪੈਟਰਿਕ ਐਲਮੋਨੋਰ ਨੇ ਕਿਹਾ ਵੀ ਬਲੱਡ ਡੋਨੇਸ਼ਨਸ ਚਾਹੀਦੀਆਂ ਹੈਗੀਆਂ। ਹਜੇ ਤੱਕ 59 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੋਕਾਂ ਦੀ ਗਿਣਤੀ ਇਹਦੇ ਵਿੱਚ ਆ ਸਕਦੀ ਆ। 50 ਦੇ ਕਰੀਬ ਘਰ ਬੁਰੀ ਤਰ੍ਹਾਂ ਸੜ ਕੇ ਤਬਾਹ ਹੋ ਗਏ ਇਹਦੇ ਨਾਲ। ਹੇਤੀ ਦੇ ਪ੍ਰਾਈਮ ਮਿਨਿਸਟਰ ਐਰੀਅਲ ਹੈਨਰੀ ਨੇ ਇਹ ਕਿਹਾ ਆ ਵੀ ਇਸ ਘਟਨਾ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਮੈਨੂੰ ਦੁੱਖ ਹੈਗਾ ਆ,
ਤੇ ਉਸਨੇ ਆਪਣੇ ਹੀ ਮੁਲਕ ਦੇ ਵਿੱਚੋਂ ਤੇ ਹੋਰ ਮੁਲਕਾਂ ਤੋਂ ਵੀ ਜਿਹੜੀ ਆ ਹੈਲਪ ਮੰਗੀ ਹੈਗੀ ਆ, ਤੇ ਉਹਨਾਂ ਨੇ ਵੀ ਜਿਹੜਾ ਆਪਣਾ ਜਿਹੜਾ ਝੰਡਾ ਹੈਗਾ ਆ ਉਹਨੂੰ ਹਾਫ ਫਲੈਗ ਕੀਤਾ ਹੈਗਾ। ਜੀ 6 ਜਨਵਰੀ ਦੀ ਸਿਲੈਕਟ ਕਮੇਟੀ ਦੇ ਸਾਹਮਣੇ ਮਾਰਕ ਮੀਡੋਜ਼ ਪੇਸ਼ ਨਹੀਂ ਜਿਹੜੇ ਉਹ ਹੋਣਗੇ। ਇਸ ਮਾਮਲੇ ਦੇ ਵਿੱਚ ਕੰਟੈਂਪਟ ਦੇ ਚਾਰਜ ਦੇ ਉੱਤੇ ਅੱਜ ਵੋਟਿੰਗ ਜਿਹੜੀ ਉਹ ਹੋਵੇਗੀ। ਕਹਿੰਦੇ ਵੀ ਮੋਸਟ ਪ੍ਰੋਬਬਲੀ ਇਸ ਕਮੇਟੀ ਦੇ ਦੁਆਰਾ ਮਾਰਕ ਮੀਡੋਜ਼ ਸਾਬਕਾ ਚੀਫ ਆਫ ਸਟਾਫ ਜਿਹੜੇ ਸੀਗੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਲਈ, ਉਹਨਾਂ ਨੂੰ ਇਸ ਦੇ ਵਿੱਚ ਦੋਸ਼ੀ ਜਿਹੜਾ ਆ ਉਹ ਮੰਨਿਆ ਜਾ ਸਕਦਾ ਆ ਉਹ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹੀ ਕਹਿਣਾ ਆ ਵੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਇਸ ਦੇ ਬਾਬਤ ਕਾਰਵਾਈ ਜਿਹੜੀ ਉਹ ਆਪਣੀ ਅਗਲੀ ਪਾ ਸਕਦੇ ਆ। ਚਾਰਜਿਸ ਜਿਹੜੇ ਇਹਨਾਂ ਦੇ ਖਿਲਾਫ ਲਗਾਏ ਜਾ ਸਕਦੇ ਆ। ਹੁਣ ਜਿਹੜੀ ਹਰਜੋਤ ਸਿੰਘ ਜੀ, ਪਰ ਇੱਕ ਵੱਡੀ ਜਿਹੜੀ ਪ੍ਰੋਬਲਮ ਟਰੰਪ ਧੜੇ ਦੇ ਲਈ ਇਹ ਹੁਣ ਸਾਹਮਣੇ ਆਈ ਆ। ਕੁਝ ਟੈਕਸਟ ਜਿਹੜੇ ਆ ਉਸ ਟਾਈਮ ਦੇ ਸਾਹਮਣੇ ਆਏ ਆ, ਜਿਸ ਦੇ ਵਿੱਚ ਪੈਨਲ ਨੇ ਕੁਝ ਟੈਕਸਟ ਜਿਹੜੇ ਡੋਨਲਡ ਟਰੰਪ ਜੂਨੀਅਰ, ਕੁਝ ਲਾਅ ਮੇਕਰਸ ਤੇ ਫੌਕਸ ਨਿਊਜ਼ ਦੇ ਜਿਹੜੇ ਹੋਸਟ ਦੇ ਦਰਮਿਆਨ ਗੱਲਬਾਤ ਹੋਈ ਸੀ, ਉਹਨਾਂ ਨੂੰ ਪਬਲਿਕ ਦੇ ਸਾਹਮਣੇ ਜਨਤਕ ਜਿਹੜਾ ਉਹ ਕੀਤਾ ਆ। he's got to condemn this, he needs to stop the violence। ਇਦਾਂ ਦੇ ਜਿਹੜੇ ਕੁਝ ਟੈਕਸਟ ਇਹ ਸਾਹਮਣੇ ਆਏ ਹੈਗੇ ਆ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਹੀ ਆਪਣੇ ਹੀ ਲੋਕ ਜਿਹੜੇ ਸਾਥੀ ਆ ਉਹ ਕਹਿ ਰਹੇ ਆ। ਪਰ ਹੁਣ ਆਪਾਂ ਦੇਖ ਰਹੇ ਆ ਵੀ ਤਕਰੀਬਨ ਪਿਛਲੇ 1 ਸਾਲ ਤੋਂ ਉਹਨਾਂ ਦੇ ਦੁਆਰਾ ਕੀਤੀ ਗਈ, ਉਹਨਾਂ ਦੇ ਸਮਰਥਕਾਂ ਦੇ, ਟਰੰਪ ਹੁਣਾਂ ਦੇ ਸਮਰਥਕਾਂ ਦੇ ਦੁਆਰਾ ਕੀਤੀ ਗਈ ਹਿੰਸਾ ਨੂੰ ਸਹੀ ਠਹਿਰਾਉਣ ਦੇ ਲਈ ਲੋਕ ਅੱਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਜਿਹੜੀ ਉਹ ਕਰ ਰਹੇ ਆ। ਹਿੰਸਾ ਕਿਸੇ ਵੀ ਪਾਸੋਂ ਹੋਵੇ ਉਸ ਦੀ ਨਿੰਦਾ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ। ਇਹ ਵਾਰ-ਵਾਰ ਕਹਿ ਦੇਣਾ ਵੀ ਨਹੀਂ ਜੀ ਉਹ ਤਾਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ, ਜਦ ਕਿ ਕਈ ਜ਼ਿਪਟਾਈਆਂ ਵਾਲੇ ਜਿਹੜੇ ਉੱਥੇ ਅੰਦਰ ਪਹੁੰਚੇ ਸੀਗੇ ਕਿਸ ਤਰੀਕੇ ਦੀਆਂ ਚੀਜ਼ਾਂ ਲੈ ਕੇ ਗਏ ਸੀ। ਜੇ ਇੰਨੀ ਸੁਰੱਖਿਆ ਵਾਲੇ ਹੁੰਦੇ ਤਾਂ ਇਹਨਾਂ ਦੇ ਆਪਣੇ ਲਾਅ ਮੇਕਰਸ ਆ ਉਹ ਸੈਨੇਟ ਚੋਂ, ਤਾਂ ਉਹ ਹਾਊਸ ਦੇ ਵਿੱਚੋਂ ਉਹਨਾਂ ਨੂੰ ਕਿਉਂ ਜਿਹੜਾ ਉੱਥੋਂ ਭੱਜਣਾ ਜਿਹੜਾ ਉਹ ਪੈਂਦਾ। ਸੋ ਲੌਰਾ ਇੰਗਰਾਮ ਦਾ ਇੱਕ ਟੈਕਸਟ ਉਹਨਾਂ ਨੇ ਪੇਸ਼ ਜਿਹੜਾ ਉਹ ਕੀਤਾ, ਜਿਹੜੇ ਫੌਕਸ ਦੇ ਕਈ ਸਟਾਰਸ ਦੇ ਵਿੱਚੋਂ ਹੈਗੇ ਆ। Hey Mark, the president needs to tell the people in Capitol to go home. This is hurting us all of us. He is destroying his legacy. Please get him on TV, destroying everything you have accomplished। ਜਿਹੜੇ ਇਦਾਂ ਦੇ ਜਿਹੜੇ ਕੁਝ ਟੈਕਸਟ ਆ ਉਹ ਸਾਹਮਣੇ ਆਏ ਆ। Can he make a statement? Ask people to leave the Capitol। ਸ਼ੌਨ ਹੈਨਟੀ ਨੇ ਵੀ ਇਦਾਂ ਦੇ ਜਿਹੜੇ ਟੈਕਸਟ ਕਰਕੇ ਇਹਨਾਂ ਨੂੰ ਜਿਹੜਾ ਵਾਪਸ ਜਾਣ ਦੇ ਲਈ ਉਹਨਾਂ ਲੋਕਾਂ ਨੂੰ ਜਿਹੜਾ ਉਹ ਕਿਹਾ। ਪਰ ਸਭ ਨੂੰ ਹੀ ਪਤਾ ਆ ਵੀ ਟਰੰਪ ਹੋਣਾ ਨੇ ਉਸ ਟਾਈਮ ਦੇ ਉੱਤੇ ਕੀ ਕੀਤਾ ਸੀ, ਕਿਹੜੇ ਐਕਸ਼ਨ ਜਿਹੜੇ ਆ ਟਰੰਪ ਹੋਣਾ ਨੇ ਉਸ ਟਾਈਮ ਤੇ ਲਏ ਸੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਹੈਲਥ ਕੇਅਰ ਵਰਕਰਸ ਮਿਨੇਸੋਟਾ ਦੇ ਵਿੱਚ ਆ ਉਹ ਕਹਿੰਦੇ ਵੀ ਅਸੀਂ ਹਾਰਟ ਬ੍ਰੋਕਨ ਹੈਗੇ ਆ। ਹਸਪਤਾਲ ਜਿਹੜੇ ਆ ਪੂਰੀ ਤਰ੍ਹਾਂ ਉੱਥੇ ਭਰੇ ਹੋਏ ਆ ਵੀ 2 ਸਾਲ ਹੋ ਚੱਲੇ ਕਰੋਨਾ ਵਾਇਰਸ ਨੂੰ ਸ਼ੁਰੂ ਹੁੰਦਿਆਂ ਨੂੰ, ਵੀ ਹਜੇ ਤੱਕ ਵੀ ਲੋਕ ਕਿਉਂ ਨਹੀਂ ਵੈਕਸੀਨ ਲਵਾ ਰਹੇ, ਜਿਹਦੇ ਕਰਕੇ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ ਉੱਤੇ ਵੀ ਬਹੁਤ ਇਹਦਾ ਅਸਰ ਪਿਆ ਹੈਗਾ ਆ। ਮਿਨੇਸੋਟਾ ਦੇ ਵਿੱਚ ਕਹਿੰਦੇ ਪਈ 57 ਦੇ ਕਰੀਬ ਹਸਪਤਾਲ ਹੈਗੇ ਆ ਉੱਥੇ ਦੀ ਸਟੇਟ ਹੈਲਥ ਡਿਪਾਰਟਮੈਂਟ ਨੇ ਦੱਸਿਆ, ਤੇ 84% ਐਟ ਕੈਪੈਸਿਟੀ ਆ ਇਸ ਟਾਈਮ। ਤੇ ਨੌਨ ICU ਬੈਡਸ ਅਵੇਲੇਬਲ ਜਿਹੜੇ ਆ ਅਡਲਟਸ ਦੇ ਲਈ ਸਿਰਫ 43% ਹੈਗੇ ਆ। ਸੋ ਕਾਫੀ ਬੁਰੀ ਖਬਰ ਜਿਹੜੀ ਆ ਮਿਨੇਸੋਟਾ ਤੋਂ ਆ ਰਹੀ ਆ। ਮਿਨੇਸੋਟਾ 18ਵੀਂ ਹਾਈਐਸਟ ਵੈਕਸੀਨੇਸ਼ਨ ਰੇਟ ਜਿਹੜੀ ਸਟੇਟ ਹੈਗੀ ਆ ਕੰਟਰੀ ਦੇ ਵਿੱਚ, ਸਿਟੀ ਹੈਗੀ ਆ ਸੋ 64% ਇਹਦੀ ਜਿਹੜੀ ਪੋਪੂਲੇਸ਼ਨ ਆ ਉਹ ਵੈਕਸੀਨੇਟਡ ਆ। ਸੋ ਦੇਖੋ ਪਈ ਇੱਕ ਵਾਰੀ ਫੇਰ ਹਸਪਤਾਲ ਜਿਹੜੇ ਆ USA ਦੇ ਵਿੱਚ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਲੋਕਾਂ ਨਾਲ ਜਿਹੜੇ ਆ ਭਰਨੇ ਸ਼ੁਰੂ ਹੋ ਗਏ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਾਂਗਰੈਸ਼ਨਲ ਡੈਮੋਕ੍ਰੇਟਸ ਆ ਉਹਨਾਂ ਨੇ ਡੈਟ ਸੀਲਿੰਗ ਨੂੰ $2.5 ਟ੍ਰਿਲੀਅਨ ਵਧਾਉਣ ਦੇ ਲਈ ਇੱਕ ਨਵਾਂ ਮੈਜਰ ਆ ਉਸ ਨੂੰ ਸਾਹਮਣੇ ਲੈ ਕੇ ਆਂਦਾ ਆ। ਸੈਨੇਟ ਤੇ ਹਾਊਸ ਦੇ ਵਿੱਚ ਇਸ ਨੂੰ ਲੈ ਕੇ ਸਮਝੌਤਾ ਜਿਹੜਾ ਉਹ ਹੋ ਸਕੇ ਉਸ ਦੇ ਲਈ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ। ਕਹਿੰਦੇ ਵੀ ਇਸ ਟਾਈਮ ਦੌੜ ਲੱਗੀ ਆ ਵੀ ਕੱਲ ਤੱਕ ਵੈਡਨਸਡੇ ਨੂੰ ਇਹ ਜਿਹੜੇ ਮੈਜਰ ਆ ਉਸ ਨੂੰ ਅਪਰੂਵ ਕੀਤਾ ਜਾ ਸਕੇ, ਤਾਂ ਜੋ ਜਿਹੜੀ ਟ੍ਰੈਜਰੀ ਡਿਪਾਰਟਮੈਂਟ ਆ ਉਹ ਹੋਰ ਕਰਜ਼ਾ ਚੱਕਣ ਦੇ ਵਿੱਚ ਕਾਮਯਾਬ ਹੋਵੇ।
ਪਿਛਲੇ ਹਫਤੇ ਚੱਕ ਸ਼ੂਮਰ ਤੇ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਕਿਹਾ ਸੀਗਾ ਵੀ ਸੈਨੇਟ ਦੇ ਵਿੱਚ ਇਹ ਸਮਝੌਤਾ ਹੋ ਗਿਆ ਹੈ ਦੋਨਾਂ ਪਾਰਟੀਆਂ ਦੇ ਦਰਮਿਆਨ ਵੀ ਜਿਹੜੀ ਡੈਟ ਸੀਲਿੰਗ ਆ ਉਸ ਨੂੰ ਵਧਾਇਆ ਜਾ ਸਕਦਾ ਹੈਗਾ ਆ, ਉਸ ਨੂੰ ਅੱਗੇ ਜਿਹੜਾ ਉਹ ਚੱਕਿਆ ਜਾਵੇਗਾ। ਸੋ ਇਹ ਦੂਜੀ ਬਾਈਪਾਰਟੀਜ਼ਨ ਡੀਲ ਜਿਹੜੀ ਉਹ ਦੇਖੀ ਜਾ ਸਕਦੀ ਆ ਇਨਫਰਾਸਟ੍ਰਕਚਰ ਬਿੱਲ ਦੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਹੈਗਾ ਆ। ਕਹਿੰਦੇ ਵੀ ਇਦਾਂ ਹੋਣ ਦੇ ਨਾਲ 2022 ਦੀਆਂ ਇਲੈਕਸ਼ਨਸ ਤੱਕ ਪੋਟੈਂਸ਼ੀਅਲੀ ਜਿਹੜਾ ਆ ਉਹ ਰੌਲਾ ਰੱਪਾ ਇਸ ਫਿਜ਼ੀਕਲ ਡੈਫਿਸਿਟ ਡੈਟ ਸੀਲਿੰਗ ਵੀ ਗਵਰਨਮੈਂਟ ਸ਼ਟਡਾਊਨ ਉਸ ਦਾ ਰੌਲਾ ਰੱਪਾ ਜਿਹੜਾ ਆ ਉਹ ਨਹੀਂ ਪਵੇਗਾ। ਸੋ ਯੂਐਸ ਸਰਕਾਰ ਦੇ ਕੋਲ ਕਹਿੰਦੇ ਵੀ ਕਾਨੂੰਨ ਦੇ ਤਹਿਤ ਇਹ ਅਧਿਕਾਰ ਹੈਗਾ ਵੀ ਡੈਟ ਸੀਲਿੰਗ ਦੇ ਤਹਿਤ ਹੀ ਜਿਹੜੀ ਯੂਐਸ ਸਰਕਾਰ ਆ ਉਹ ਡਾਲਰਾਂ ਦਾ ਕਰਜ਼ਾ ਜਿਹੜਾ ਉਹ ਚੱਕ ਸਕਦੀ ਆ ਤਾਂ ਜੋ ਜਿਹੜੀਆਂ ਆਪਣੀਆਂ ਉਹਨਾਂ ਦੀਆਂ ਆਰਥਿਕ ਜ਼ਿੰਮੇਵਾਰੀਆਂ ਆ ਉਹਨਾਂ ਨੂੰ ਨਿਰਵਿਘਨ ਜਿਹੜੀਆਂ ਆ ਉਹ ਪੂਰੀਆਂ ਕਰਦੀਆਂ ਰਹਿ ਸਕਣ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਡੈਟ ਸੀਲਿੰਗ ਇਹ ਲਿਆਂਦੀ ਜਿਹੜੀ ਆ ਇਸੇ ਚੀਜ਼ ਦੇ ਲਈ ਗਈ ਸੀਗੀ, ਪਰ ਹੁਣ ਕਈ ਤਾਂ ਇਹ ਵੀ ਕਹਿਣ ਜਿਹੜੇ ਉਹ ਲੱਗ ਗਏ ਆ ਹਰਜੋਤ ਸਿੰਘ ਜੀ ਵੀ ਇਸ ਚੀਜ਼ ਦੀ ਕੋਈ ਬਹੁਤੀ ਜਿਹੜੀ ਹੁਣ ਜ਼ਰੂਰਤ ਨਹੀਂ ਹੈਗੀ। ਜਿਹੜੇ ਫਾਈਨੈਂਸ਼ੀਅਲ ਲਾਇਬਿਲਿਟੀਜ਼ ਹੈਗੀਆਂ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਤਾਂ ਕਰਜ਼ੇ ਜਿਹੜੇ ਆ ਉਹ ਚੱਕਣੇ ਹੀ ਪੈਣੇ ਹੈਗੇ ਆ। ਉਧਰ ਕਾਂਗਰਸ ਦੇ ਦੁਆਰਾ ਜਿਹੜਾ ਸਟਾਪ ਗੈਪ ਸਪੈਂਡਿੰਗ ਬਿੱਲ ਹੈਗਾ ਆ ਉਸ ਨੂੰ ਜਿਹੜਾ ਆ ਉਹ ਪਾਸ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। 28 ਦੇ ਮੁਕਾਬਲੇ 60 ਜਿਹੜੀਆਂ ਆ ਵੋਟਾਂ ਦੇ ਨਾਲ ਉਹ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਉਹ ਪਾਸ ਹੋ ਗਿਆ ਸੀ। ਜੀ, ਇਸੇ ਤਰ੍ਹਾਂ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਆ। ਅੱਜ ਜਿਹੜੀ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਦੀ ਵੀ ਮੀਟਿੰਗ ਸ਼ੁਰੂ ਹੋਈ ਹੈਗੀ ਆ ਵੀ ਕਿਸ ਤਰ੍ਹਾਂ ਇਸ ਨੂੰ ਕੰਟਰੋਲ ਕੀਤਾ ਜਾਵੇ। ਕਹਿੰਦੇ 1982 ਤੋਂ ਬਾਅਦ ਇੰਨੀ ਜ਼ਿਆਦਾ ਜਿਹੜੀ ਤੇਜ਼ੀ ਦੇ ਨਾਲ ਇਨਫਲੇਸ਼ਨ ਵਧੀ ਆ, ਪ੍ਰਾਈਸਿਸ 6.8% ਇੱਕ ਸਾਲ ਦੇ ਵਿੱਚ ਵੱਧ ਗਈਆਂ ਹੈਗੀਆਂ। ਸੋ ਹੁਣ ਦੇਖੋ ਵੀ ਫੈਡਰਲ ਰਿਜ਼ਰਵ ਬੋਰਡ ਜਿਹੜਾ ਹੈ ਇਸ ਮੀਟਿੰਗ ਤੋਂ ਬਾਅਦ ਕੀ ਕਹਿੰਦਾ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਕੈਟਾਲਿਕ ਕਨਵਰਟਰ ਚੋਰਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਦੁਖੀ ਕੀਤਾ ਹੋਇਆ ਹੈ। ਅੱਜ ਸੈਨੋਜ਼ੇ ਦੇ ਵਿੱਚ 15 ਦੇ ਕਰੀਬ ਜਿਹੜੇ ਸਸਪੈਕਟਸ ਆ ਉਹ ਸੈਨੋਜ਼ੇ ਪੁਲਿਸ ਨੇ ਅਰੈਸਟ ਕੀਤੇ ਆ, ਜਿਨ੍ਹਾਂ ਦੇ ਕੋਲੋਂ 1000 ਕਨਵਰਟਰਸ ਚੋਰੀ ਕੀਤੇ ਉਹ ਮਿਲੇ ਆ। $50,000 ਕੈਸ਼ ਸੀਗਾ। 15 ਇਹਦੇ ਵਿੱਚ ਇੰਡੀਵਿਜੂਅਲਸ ਹੈਗੇ ਆ ਤੇ 3 ਜਿਹੜੀਆਂ ਕੰਪਨੀਆਂ, ਇੱਕ ਲਿਵਰਾ ਆਟੋਮੈਟਿਵ ਪਾਰਟਸ ਆ ਮਨਰੇ ਰੋਡ ਤੇ, ਟੰਗ ਟਾਈ ਰੀਸਾਈਕਲਿੰਗ ਆ ਇਹ ਰੋਜਰਸ ਐਵਨਿਊ ਤੇ, ਗ੍ਰੀਨ ਮੈਟਲ ਰੀਸਾਈਕਲਿੰਗ ਇਹ ਮੈਕੋਏ ਸਟਰੀਟ ਤੇ। ਕਹਿੰਦੇ ਵੀ ਇਹ ਚੋਰੀ ਦਾ ਜੇ ਸਮਾਨ ਲੈ ਕੇ ਤੁਸੀਂ ਵੇਚਦੇ ਵੀ ਆ ਤਾਂ ਵੀ ਤੁਹਾਡਾ ਜਿਹੜਾ ਇਹ ਕ੍ਰਾਈਮ ਆ। ਸੋ ਇਹ ਜਿਹੜੀ ਗ੍ਰੀਨ ਮੈਟਲ ਰੀਸਾਈਕਲਿੰਗ ਕੈਂਬਲ 'ਚ ਆ ਉਹਦੇ ਤੋਂ $3 ਮਿਲੀਅਨ ਵਰਥ ਆਫ ਸਟੋਲਨ ਕਨਵਰਟਰਸ ਜਿਹੜੇ ਆ ਉਹ ਮਿਲੇ ਹੈਗੇ ਆ। $50,000 ਕੈਸ਼ ਸੀ ਉਹਨਾਂ ਦੇ ਕੋਲ। ਸੋ ਕਈ ਤਾਂ ਲੋਕ ਇੱਦਾਂ ਦੇ ਉਹਨਾਂ ਦੀ ਇੱਕ ਕਾਰ ਦੇ 2-2 3-3 ਵਾਰ ਜਿਹੜੇ ਕਨਵਰਟਰ ਆ ਉਹ ਚੋਰੀ ਹੋਏ ਹੈਗੇ ਆ। ਜੇ ਲੋਕਾਂ ਨੂੰ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, 2019 ਦੇ ਵਿੱਚ ਕਹਿੰਦੇ ਸਿਰਫ ਸੈਨੋਜ਼ੇ ਦੀ ਜੇ ਮੈਂ ਗੱਲ ਕਰਾਂ ਇਕੱਲੇ 84 ਕਨਵਰਟਰ ਚੋਰੀ ਹੋਏ ਸੀ। 2020 ਦੇ ਵਿੱਚ 724 ਤੇ 2021 ਚ ਸੋ ਫਾਰ 1087 ਕਨਵਰਟਰ ਚੋਰੀ ਹੋ ਚੁੱਕੇ ਆ। ਤੇ ਫਰੀਮਾਉਂਟ, ਯੂਨੀਅਨ ਸਿਟੀ, ਹੇਵਰਡ ਤਾਂ ਪੁੱਛੋ ਨਾ ਵੀ ਉੱਥੇ ਹਜ਼ਾਰਾਂ ਦੇ ਵਿੱਚ ਗਿਣਤੀ ਜਿਹੜੀ ਆ ਪਹੁੰਚ ਚੁੱਕੀ ਆ ਤੇ ਪੁਲਿਸ ਵੀ ਜਿਹੜੀ ਆ ਕੋਈ ਐਕਸ਼ਨ ਨਹੀਂ ਲੈ ਰਹੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਉਹ ਨੇ ਜਿਹੜੇ ਰਿਪੋਰਟ ਹੋ ਜਾਂਦੇ ਨੇ, ਬਹੁਤ ਸਾਰੇ ਜਿਹੜੇ ਅਨਰਿਪੋਰਟਡ ਵੀ ਜਿਹੜੇ ਉਹ ਰਹਿ ਜਾਂਦੇ ਹੋਣਗੇ। ਸੋ ਸਥਿਤੀ ਬਹੁਤ ਮਾੜੀ। ਆਪਾਂ ਕੁਛ ਵੀਕ ਪਹਿਲਾਂ ਹੀ ਖਬਰ ਦੱਸੀ ਸੀ ਵੀ ਰਿਵਰਸਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਬੱਸਾਂ ਦੇ ਜਿਹੜੇ ਕੈਟਲਿਕ ਕਨਵਰਟਰ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਸੀਗੇ। ਹੁਣ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਨੂੰ ਇਸ ਦੀ ਸੇਫਟੀ ਦੇ ਪ੍ਰਤੀ ਆਪਣੇ ਡਿਜ਼ਾਈਨ ਦੇ ਵਿੱਚ ਕੁਝ ਚੇਂਜਸ ਜਿਹੜੇ ਉਹ ਲਿਆਉਣੇ ਪੈਣਗੇ। ਕਾਫੀ ਮਹਿੰਗੇ ਜਿਹੜੇ ਆ ਇਹ ਵਿਕਦੇ ਨੇ ਤੇ ਮਹਿੰਗੇ ਜਿਹੜੇ ਆ ਉਹ ਲਵਾਉਣੇ ਪੈਂਦੇ ਨੇ ਲੋਕਾਂ ਨੂੰ। ਖੜੇ ਪੈਰ $2-2, $3-3,000 ਦਾ ਖਰਚਾ ਜਿਹੜਾ ਆ ਉਹ ਅਚਨਚੇਤੇ ਪੈ ਜਾਂਦਾ ਆ, ਜਿਹੜਾ ਕਿ ਕਾਫੀ ਕਹਿ ਲਓ ਵੀ ਕਈਆਂ ਦਾ ਲੱਕ ਹੀ ਜਿਹੜਾ ਉਹ ਤੋੜ ਦਿੰਦਾ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਰੋਗਰ ਨੇ ਜਿਹੜੀ ਐਮਰਜੈਂਸੀ ਲੀਵ ਆ ਉਸ ਨੂੰ ਖਤਮ ਕਰਨ ਦਾ ਫੈਸਲਾ ਲਿਆ ਆ ਆਪਣੇ ਜਿਹੜੇ ਅਨਵੈਕਸੀਨੇਟਡ EMPLOYEES ਆ ਉਹਨਾਂ ਦੇ ਲਈ।
ਸੋ ਇਹ ਜਿਹੜੀ ਇਸ ਟਾਈਮ ਕੰਪਨੀ ਆ, ਇਹਨਾਂ ਨੇ ਫੈਸਲਾ ਲਿਆ ਹੈਗਾ ਆ ਵੀ ਐਮਰਜੈਂਸੀ ਲੀਵ ਆ ਉਹ ਨਹੀਂ ਦਿੱਤੀ ਜਾਵੇਗੀ ਅਨਵੈਕਸੀਨੇਟਿਡ EMPLOYEES ਨੂੰ, ਜੇ ਉਹ COVID-19 ਉਹ ਕੰਟਰੈਕਟ ਕਰ ਲੈਂਦੇ ਹੈਗੇ ਆ। ਸੋ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਫੈਡਰਲ ਵੈਕਸੀਨ ਮੈਂਡੇਟ ਦੇ ਕਰਕੇ ਬਹੁਤ ਸਾਰੀਆਂ ਕੰਪਨੀਜ਼ ਤੇ ਉਹਨਾਂ ਦੇ ਦਰਮਿਆਨ, ਫੈਡਰਲ ਸਰਕਾਰ ਦੇ ਦਰਮਿਆਨ ਗੁੱਥਮ ਗੁੱਥਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ 4.5 ਲੱਖ ਤੋਂ ਵੱਧ US EMPLOYEE ਹੈਗੇ ਆ ਇਸ ਕਰੋਗਰ ਕੰਪਨੀ ਦੇ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਵੀ ਕਾਫੀ ਹੱਦ ਤੱਕ ਲੋਕਾਂ ਨੇ ਵੈਕਸੀਨ ਜਿਹੜੀ ਉਹ ਲਗਵਾ ਵੀ ਲਈ ਆ, ਪਰ ਹੁਣ ਅਨਵੈਕਸੀਨੇਟਿਡ ਲੋਕਾਂ ਨੂੰ ਅਚਨਚੇਤੇ ਮਿਲਣ ਵਾਲੀ ਜਿਹੜੀ ਛੁੱਟੀ ਆ ਉਸ ਦੇ ਉੱਤੇ ਪਾਬੰਦੀ ਜਿਹੜੀ ਉਹ ਲੱਗਣ ਜਾ ਰਹੀ ਆ। ਜੀ, ਅਗਲੀ ਖਬਰ ਜੇ ਆਪਾਂ ਵੈਦਰ ਦੀ ਸਾਂਝੀ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪਿਆ ਆ। ਪਿਛਲੇ ਲਗਭਗ 48 ਘੰਟਿਆਂ ਤੋਂ ਹੀ ਪੂਰੇ ਜ਼ੋਰ ਸ਼ੋਰ ਨਾਲ ਪੈ ਰਿਹਾ। 9 ਤੋਂ ਲੈ ਕੇ 10 ਇੰਚ ਤੱਕ ਜਿਹੜੀ ਆ ਮੀਂਹ ਪਿਆ ਹੈਗਾ ਆ। ਤੇ ਅੱਜ ਥੋੜਾ ਹੁਣ ਸਾਫ਼ ਆ, ਤੇ ਕੱਲ ਨੂੰ ਫੇਰ ਦੁਬਾਰਾ ਕੀ ਜਿਹੜੀ ਬਾਰਿਸ਼ ਆ ਉਹ ਸ਼ੁਰੂ ਹੋ ਜਾਊਗੀ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਇਹ ਜਿਹੜਾ ਮੇਜਰ ਸਟਾਰਮ ਆ ਉਹ ਉਧਰ ਨੂੰ ਮੂਵ ਹੋ ਰਿਹਾ। ਉੱਥੇ ਵੀ ਵਾਰਨਿੰਗਸ ਇਸ਼ੂ ਕੀਤੀਆਂ ਗਈਆਂ ਫਲੱਡਿੰਗ ਦੇ ਲਈ। ਆਪਾਂ ਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਏਰੀਏ ਆ ਜਿੱਥੇ ਅੱਗ ਲੱਗੀ ਆ, ਉਹਦੇ ਨਾਲ ਟਰੀ ਜਿਹੜੇ ਆ ਸਾਰੇ ਸੜ ਗਏ ਆ, ਤੇ ਉੱਥੋਂ ਫਲੱਡਿੰਗ ਹੋਣ ਦੀ, ਲੈਂਡਸਲਾਈਡ ਹੋਣ ਦੇ ਕਾਫੀ ਚਾਂਸਸ ਹੈਗੇ ਆ। ਸੋ ਵਾਰਨਿੰਗਸ ਜਿਹੜੀਆਂ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਸ਼ੂ ਕੀਤੀਆਂ ਗਈਆਂ ਹੈਗੀਆਂ ਆ। ਸੋ ਉੱਧਰ ਵੀ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਹੁਣ ਅੱਜ ਤੋਂ ਸ਼ੁਰੂ ਹੋਊਗਾ, ਔਰੇਂਜ ਕਾਉਂਟੀ ਦੇ ਵਿੱਚ, ਲਾਸ ਐਂਜਲਸ ਕਾਉਂਟੀ ਦੇ ਵਿੱਚ। ਜੀ, ਤੇ ਹਰਜੋਤ ਸਿੰਘ ਜੀ, ਤੁਸੀਂ ਮਹਿੰਗਾਈ ਦੀ ਗੱਲ ਤਾਂ ਜਿਹੜੀ ਉਹ ਕਰ ਹੀ ਰਹੇ ਸੀ, ਕਹਿੰਦੇ ਵੀ ਰੈਂਟ ਵੀ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਵਧਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੋਏ ਆ। ਸੋ ਸਥਿਤੀ ਜਿਹੜੇ ਰੈਂਟਰਸ ਦੇ ਲਈ ਵੀ ਹੁਣ ਬਹੁਤੀ ਅਨੁਕੂਲ ਕਹਿੰਦੇ ਆ ਵੀ ਮੁੜ ਦੁਬਾਰਾ ਨਹੀਂ ਰਹੀ। ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਆ ਉਹ ਮੰਨਦੇ ਆ ਵੀ ਕੁਛ ਖਾਸ ਕਰਕੇ ਜਿਹੜੇ ਸ਼ਹਿਰਾਂ ਦੇ ਵਿੱਚ ਤੇਜ਼ੀ ਦੇ ਨਾਲ ਰੈਂਟ ਵੱਧ ਰਹੇ ਆ। ਕਹਿੰਦੇ ਵੀ ਇਹ ਲੋਕਾਂ ਦਾ ਲੱਕ ਇਸ ਪੱਖੋਂ ਵੀ ਜਿਹੜਾ ਤੋੜ ਰਹੇ ਆ, ਇੱਕ ਤਾਂ ਰੋਜ਼ਮਰਰਾ ਦੀਆਂ ਜਿਹੜੀਆਂ ਹਾਊਸ ਹੋਲਡ ਐਕਸਪੈਂਸਿਸ ਆ ਉਹ ਤੇਜ਼ੀ ਦੇ ਨਾਲ ਵਧੇ ਆ, ਉੱਤੋਂ ਰੈਂਟ ਜਿਹੜੇ ਆ ਉਹ ਵੱਧ ਰਹੇ ਆ। ਵੀ ਲੋਕਾਂ ਨੂੰ ਹੁਣ ਸਮਝ ਨਹੀਂ ਆ ਰਹੀ ਭਾਈ ਕਰਨਾ ਤੇ ਕਰਨਾ ਕੀ ਆ, ਬਣੂਗਾ ਕੀ ਹੈਗਾ। ਸੋ ਕਹਿੰਦੇ ਵੀ ਨਿਊ ਹਾਊਸਿੰਗ ਅੰਡਰ ਕੰਸਟਰਕਸ਼ਨ ਜਿਹੜੀ ਆ ਉਹ ਇੱਕ ਪੋਟੈਂਸ਼ੀਅਲ ਬਣਦਾ ਜਾ ਰਿਹਾ ਆ ਹਾਈ ਇਨਕਮ ਪੋਰਸ਼ਨ ਮਾਰਕੀਟ ਆ ਉਸ ਦੇ ਲਈ। ਤੇ ਜਿਹੜੇ ਹੁਣ ਪੁਰਾਣੇ ਘਰ ਵੀ ਆ ਉਹ ਵੀ ਹੁਣ ਸੋਹਣੇ ਰੈਂਟ ਦੇ ਉੱਤੇ ਜਿਹੜੇ ਉਹ ਚੜ੍ਹਨੇ ਸ਼ੁਰੂ ਹੋ ਰਹੇ ਨੇ। ਸੋ ਕਾਫੀ ਲੋਕਾਂ ਦੇ ਵਿੱਚ ਮਾਰੋ ਮਾਰ ਵੀ ਆ, ਜਿਹੜੇ ਵੀ ਰੈਂਟਲ ਪ੍ਰਾਪਰਟੀਜ਼ ਜਿਨ੍ਹਾਂ ਕੋਲ ਹੈਗੀਆਂ ਉਹ ਦੇਖ ਹੀ ਰਹੇ ਆ ਵੀ ਲੋਕ ਇੱਕ ਯੂਨਿਟ ਦੇ ਲਈ, ਇੱਕ ਘਰ ਦੇ ਲਈ ਤੁਹਾਨੂੰ ਜਿਹੜੀਆਂ ਦਰਜਨਾਂ ਜਿਹੜੀਆਂ ਆ ਉਹ ਮਿਲ ਜਾਂਦੀਆਂ ਨੇ ਐਪਲੀਕੇਸ਼ਨ। ਤੁਹਾਡੀ ਮਰਜ਼ੀ ਹੁੰਦੀ ਆ ਹੁਣ ਵੀ ਕਿਹਨੂੰ ਤੁਸੀਂ ਰੈਂਟ ਦੇ ਉੱਤੇ ਦੇਣਾ ਆ, ਤੇ ਆਪਣੀ ਇੱਕ ਹਿਸਾਬ ਦੇ ਨਾਲ ਗੁੱਡ ਮਾਰਕੀਟ ਰੇਟ ਜਿਹੜਾ ਉਹ ਤੁਹਾਨੂੰ ਮਿਲਦਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਪਰ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਆ ਜਿਹੜਾ ਹਰਜੋਤ ਸਿੰਘ ਜੀ ਵੀ ਕਾਫੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਆ। ਉਧਰ ਅੱਜ ਕਹਿੰਦੇ ਵੀ ਮਾਰਕੀਟ ਵੀ 2% ਕਹਿੰਦੇ ਸਲਾਈਡ ਜਿਹੜੀ ਅਚਨਚੇਤੇ ਉਹ ਕਰ ਗਈ ਸੀਗੀ। ਵੀ ਕਾਰਨ ਉਹਨਾਂ ਨੂੰ ਇਹੀ ਇੱਕ ਹਿਸਾਬ ਦੇ ਨਾਲ ਲੱਗਾ ਵੀ ਜਦੋਂ ਫੈਡ ਨੇ ਡਿਸੀਜਨ ਲੈਣਾ ਹੈਗਾ ਆ ਵੀ ਕੀ ਇੰਟਰਸਟ ਰੇਟਸ ਦਾ ਜਿਹੜਾ ਉਹ ਬਣੂਗਾ, ਤੇ ਉਹਦੇ ਨਾਲ ਮਾਈਕਰੋਸਾਫਟ ਤੇ ਟੈਸਲਾ ਦੇ ਸ਼ੇਅਰ ਵੀ ਕਹਿੰਦੇ ਕਾਫੀ ਜ਼ਿਆਦਾ ਸਲਾਈਡ ਉਹ ਕਰ ਗਏ ਸੀਗੇ। ਜੀ, ਤੇ ਹਰਜੋਤ ਸਿੰਘ ਜੀ, ਅੱਜ ਆਪਾਂ ਹਰ ਵਾਰ ਦੀ ਤਰ੍ਹਾਂ ਜਿਹੜੀ ਉਹ ਗੱਲਬਾਤ ਇੰਸ਼ੋਰੈਂਸ ਦੇ ਬਾਬਤ ਜਿਹੜੀ ਉਹ ਕਰਦੇ ਹੁੰਦੇ ਆ। ਸੋ ਸਭ ਨੂੰ ਪਤਾ ਆ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਦੇ ਹੁੰਦੇ ਆ ਵੀ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਡੇਟਸ ਆ ਰੀਨਿਊਵਲਸ ਤੇ ਨਵੀਆਂ ਐਪਲੀਕੇਸ਼ਨਸ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਹੁਣ ਓਮੀਕਰੋਨ ਦਾ ਡਰ ਜਿਹੜਾ ਇੱਕ ਵਾਰੀ ਫੇਰ ਉਹ ਮੰਡਰਾ ਰਿਹਾ ਹੈਗਾ ਆ। ਇਹ ਸਾਰੇ ਕਾਸੇ ਦੇ ਚੱਲਦਿਆਂ ਜ਼ਰੂਰ ਤੁਸੀਂ ਕਵਰਡ ਕੈਲੀਫੋਰਨੀਆ ਦੇ ਬਾਰੇ ਥੋੜ੍ਹੀਆਂ ਇਨਫੋਰਮੇਸ਼ਨ ਉਹ ਸ਼ੇਅਰ ਕਰੋ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਕਵਰਡ ਕੈਲੀਫੋਰਨੀਆ, ਜਿਹਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ, ਓਬਾਮਾ ਕੇਅਰ ਫੈਡਰਲ ਲੈਵਲ 'ਤੇ, ਉਹਦੀ ਲਾਸਟ ਡੇਟ ਜੇ ਤੁਸੀਂ ਦਸੰਬਰ 31 ਤੱਕ ਅਪਲਾਈ ਕਰੋਗੇ ਤੇ ਤੁਹਾਡੀ ਜਿਹੜੀ ਆ ਆਪਣੀ ਇੰਸ਼ੋਰੈਂਸ ਆ ਉਹ ਜਨਵਰੀ 1 ਤੋਂ ਸ਼ੁਰੂ ਹੋ ਜਾਊਗੀ। ਸੋ ਇਹ ਮੇਕ ਸ਼ੋਰ ਕਰ ਲਿਓ ਦਸੰਬਰ 31 ਤੋਂ ਪਹਿਲਾਂ ਅਪਲਾਈ ਕਰਨਾ ਹੈ, ਤਾਂ ਕਿ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ 1 ਤਰੀਕ ਤੋਂ ਸ਼ੁਰੂ ਹੋ ਜਾਏ, ਜਨਵਰੀ 1 ਤੋਂ।
ਤੇ ਉਹਦੇ ਵਿੱਚ 2-3 ਪੁਆਇੰਟ ਮੈਂ ਦੇਖੇ ਆ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਮੈਂ ਇੱਕ ਐਗਜ਼ਾਮਪਲ ਹੀ ਸਾਂਝੀ ਕਰਨੀ ਆ। ਕੱਲ੍ਹ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ। ਉਹਦਾ ਫਾਦਰ ਟਰੱਕਰ ਸੀ ਤੇ ਕਹਿੰਦਾ ਵੀ ਉਹਨਾਂ ਨੂੰ ਅਟੈਕ ਹੋ ਗਿਆ ਤੇ ਹੈਲੀਕਾਪਟਰ ਨਾਲ ਲੈ ਕੇ ਗਏ ਤੇ ਲਗਭਗ 20 ਕੁ ਦਿਨ ਉਹ ਹਸਪਤਾਲ 'ਚ ਰਹੇ ਤੇ ਉਹਨਾਂ ਦਾ $3.5 ਮਿਲੀਅਨ ਦਾ ਜਿਹੜਾ ਇੰਸ਼ੋਰੈਂਸ ਦਾ ਬਿੱਲ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ 3 ਸਟਾਕਟਨ ਤੋਂ ਉਹਨਾਂ ਨੂੰ ਸਟੈਨਫੋਰਡ ਲੈ ਗਏ ਤੇ ਸਟੈਨਫੋਰਡ ਦੇ ਵਿੱਚ 20 ਦਿਨ ਰਹੇ ਤੇ ਲੱਕਲੀ ਹੁਣ ਉਹ ਸਰਵਾਈਵ ਕਰ ਗਿਆ ਤੇ ਕਹਿੰਦੇ ਪਈ ਹੈਲੀਕਾਪਟਰ ਇਨਕਲੂਡਿੰਗ ਉੱਥੇ ਦਾ ਤੇ $3.5 ਮਿਲੀਅਨ ਦਾ ਉਹਨਾਂ ਨੇ ਇੰਸ਼ੋਰੈਂਸ ਦਾ ਬਿੱਲ ਦੇਖਿਆ। ਤੇ ਹੁਣ ਤੁਸੀਂ ਦੇਖ ਲਓ ਵੀ ਕੁਦਰਤੀ ਇੰਸ਼ੋਰੈਂਸ ਕਹਿੰਦੇ ਕਰਾਈ ਹੋਈ ਸੀ ਅਸੀਂ, ਜੇ ਨਾ ਹੁੰਦੀ ਤੇ ਬੰਦਾ ਇੱਕ ਤਰ੍ਹਾਂ ਨਾਲ ਬੈਂਕਰਪਟ ਹੋਣਾ ਸੀ। ਸੋ ਪਹਿਲੀ ਗੱਲ ਤਾਂ ਇਹ ਆ ਵੀ ਬਾਹਲੀ ਮਹਿੰਗੀ ਨਹੀਂ ਹੈਗੀ। ਜਿਨ੍ਹਾਂ ਦੀ ਇਨਕਮ ਘੱਟ ਹੈਗੀ ਆ, ਤੁਸੀਂ ਇੱਕ ਵਾਰੀ ਮੇਕ ਸ਼ੋਰ ਕਰਕੇ ਚੈੱਕ ਜ਼ਰੂਰ ਕਰ ਲਓ, ਕਿਉਂਕਿ ਸਬਸਿਡੀ ਬਹੁਤ ਜ਼ਿਆਦਾ ਗਵਰਨਮੈਂਟ ਦੇ ਰਹੀ ਹੈ। ਇਸ ਵਾਰੀ ਇਹਨੀ ਲਿਮਿਟ ਵਧਾਈ ਵੀ ਹੈਗੀ ਆ। 2-3 ਪੁਆਇੰਟ ਮੈਂ ਇਸ਼ੂ ਚੈੱਕ ਕਰਨੇ ਆ ਵੀ ਜਿਹੜੀ ਪ੍ਰੋਬਲਮਸ ਆ ਰਹੀ ਹੈ। ਇੱਕ ਤਾਂ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਆਪਣੇ ਭੈਣ ਭਰਾ ਵਰਕ ਪਰਮਿਟ ਤੇ ਆ, ਗ੍ਰੀਨ ਕਾਰਡ ਤੇ ਆ, ਜਿਨ੍ਹਾਂ ਨੇ ਰਿਨਿਊਅਲ ਦੇ ਲਈ ਐਪਲੀਕੇਸ਼ਨਾਂ ਭੇਜੀਆਂ ਆ। ਉਹ ਕਈਆਂ ਨੂੰ ਤਾਂ ਸਾਲ ਹੋ ਗਿਆ, ਉਹ ਰਿਨਿਊਅਲ ਨਹੀਂ ਆ ਰਿਹਾ। ਸੋ ਉਹਨਾਂ ਦੇ ਕੋਲ ਅਗਰ ਕੋਈ ਪ੍ਰੂਫ ਹੈਗਾ ਆ ਉਹਨਾਂ ਦਾ ਐਕਸੈਪਟ ਹੋਏ ਦਾ, ਰਸੀਦ ਆ, ਉਹ ਵੀ ਜਿਹੜੀ ਆ ਸਬਮਿਟ ਕਰ ਸਕਦੇ ਆ, ਕਿਉਂਕਿ ਮੋਸਟਲੀ 90 ਕੁ ਦਿਨ ਕਵਰਡ ਕੈਲੀਫੋਰਨੀਆ ਵਾਲੇ ਦੇ ਦਿੰਦੇ ਆ ਤੁਹਾਨੂੰ ਵੈਰੀਫਾਈ ਕਰਨ ਲਈ। ਹੋਪਫੁਲੀ ਜੇ 90 ਦਿਨਾਂ 'ਚ ਆ ਜਾਏ ਤਾਂ ਫਿਰ ਉਹ ਅਪਡੇਟ ਕਰ ਸਕਦੇ ਆ। ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਇਨਕਮ ਦੀ, ਕਿਉਂਕਿ ਮੈਜੋਰਟੀ 'ਚ ਜਿਹੜੀ ਆਪਣੀ ਕਮਿਊਨਿਟੀ ਆ ਉਹ ਸੈਲਫ ਇੰਪਲਾਇਡ ਆ। ਚਾਹੇ ਤੁਸੀਂ ਟੈਕਸੀ, ਟਰੱਕਿੰਗ, ਸਟੋਰ ਬਿਜ਼ਨਸ 'ਚ ਆ, ਕੋਈ ਬਿਊਟੀ ਪਾਰਲਰ 'ਚ ਹੈਗੀਆਂ, ਬਿਊਟੀ ਸ਼ਾਪਸ ਆ ਆਪਣੀਆਂ ਭੈਣਾਂ। ਸੋ ਬਹੁਤ ਸਾਰੇ ਸੈਲਫ ਇੰਪਲਾਇਡ ਆ। ਸੋ ਉਹਨਾਂ ਨੂੰ ਇਹ ਫਿਗਰ ਆਊਟ ਨਹੀਂ ਕਰਨਾ ਆਉਂਦਾ ਮੈਜੋਰਟੀ ਨੂੰ ਵੀ ਸਾਡੀ ਨੈਟ ਇਨਕਮ ਕਿੰਨੀ ਆ। ਜਦੋਂ ਵੀ ਮੇਰੇ ਨਾਲ ਗੱਲ ਹੁੰਦੀ ਜਾਂ ਮੇਰੇ ਆਫਿਸ ਨਾਲ, ਉਹ ਕਹਿ ਦਿੰਦੇ ਜੀ ਅਸੀਂ $7-8 ਹਜ਼ਾਰ ਬਣਾਉਣੇ ਆ। ਸੋ ਇੱਕ ਹੋਰ ਵੀ ਐਡ ਕਰਦਾ, ਬਹੁਤ ਸਾਰੇ ਊਬਰ ਈਟਸ, ਲਿਫਟ, ਸਾਰੇ ਕੰਮ ਕਰਦੇ ਆ। ਐਕਚੁਅਲੀ ਕੀ ਆ, ਜਿਹੜੀ ਤੁਹਾਡੀ ਇਨਕਮ ਕਾਊਂਟ ਹੋਣੀ ਆ ਉਹ ਨੈਟ ਐਡਜਸਟਡ ਗ੍ਰੋਸ ਇਨਕਮ ਕਾਊਂਟ ਹੋਣੀ ਆ। ਤੁਹਾਡੀ ਗ੍ਰੋਸ ਇਨਕਮ ਚੋਂ ਸਾਰੇ ਖਰਚੇ ਕੱਢ ਕੇ, ਤੁਹਾਡੀ ਗੈਸ, ਜੋ ਵੀ ਤੁਹਾਡੇ ਖਰਚੇ ਹੁੰਦੇ ਆ, ਜਿਹਦੇ ਉੱਤੇ ਤੁਸੀਂ ਟੈਕਸ ਪੇ ਕੀਤਾ, ਨੈਟ ਐਡਜਸਟਡ ਗ੍ਰੋਸ ਇਨਕਮ। ਸੋ ਜਿਹੜਾ ਤੁਹਾਡਾ ਇੰਡੀਵਿਜੂਅਲ ਟੈਕਸ ਰਿਟਰਨ ਹੈ, ਕਿਉਂਕਿ ਬਹੁਤ ਵਾਰ ਹੁੰਦਾ ਯਾਰ ਮੇਰੀ ਕੰਪਨੀ ਦੇ ਇੰਨਾ ਪ੍ਰੋਫਿਟ ਕੀਤਾ, ਕੰਪਨੀ ਦੇ ਪ੍ਰੋਫਿਟ ਨਾਲ ਕੋਈ ਲੈਣਾ ਦੇਣਾ ਨਹੀਂ। ਤੁਹਾਡੇ ਇੰਡੀਵਿਜੂਅਲ ਟੈਕਸ ਰਿਟਰਨ ਦਾ ਜਿਹੜਾ 1040 ਫਾਰਮ ਆ, ਪਹਿਲਾ ਜਾਂ ਦੂਜਾ ਪੇਜ ਹੁੰਦਾ, ਉਹਦੇ ਬਿਲਕੁਲ ਲਾਈਨ 11 ਜਾਂ 12 ਤੇ ਲਿਖਿਆ ਹੋਣਾ ਨੈਟ ਐਡਜਸਟਡ ਗ੍ਰੋਸ ਇਨਕਮ। ਸੋ ਉਹ ਇਨਕਮ ਕਾਊਂਟ ਹੋਣੀ ਆ। ਸੋ ਕਈ ਵਾਰੀ ਨਵੇਂ ਆਉਂਦੇ ਆ ਆਪਣੇ ਭੈਣ ਭਰਾ, ਉਹਨਾਂ ਦੇ ਕੋਲ ਟੈਕਸ ਨਹੀਂ ਭਰਿਆ, ਸੋ ਉਹਨਾਂ ਦਾ ਜਿਹੜਾ ਪੇ ਸਟੱਬ ਆ ਜਾਂ ਐਸਟੀਮੇਟਡ ਇਨਕਮ ਆ, ਜਾਂ ਈਵਨ ਤੁਸੀਂ ਐਫੀਡੇਵਿਟ ਵੀ ਦੇ ਸਕਦੇ ਆ ਵੀ ਸਾਡੀ ਇੰਨੀ ਇਨਕਮ ਹੋਣੀ ਆ। ਇਸ ਸਾਲ ਸਨ 2020 ਦੇ ਵਿੱਚ ਜਿਨ੍ਹਾਂ ਨੇ 19 ਦਾ ਟੈਕਸ ਭਰਿਆ ਸੀ, ਚਾਹੇ ਤੁਹਾਡੀ ਜਿੰਨੀ ਮਰਜ਼ੀ ਇਨਕਮ ਹੋ ਗਈ, ਤੁਹਾਨੂੰ ਪਲੰਟੀ ਨਹੀਂ ਦੇਣੀ ਪਈ ਤੁਹਾਡੀ ਜਿੰਨੀ ਪ੍ਰੀਮੀਅਮ ਸੀ ਉਹਦੇ ਹਿਸਾਬ ਨਾਲ। ਨੈਕਸਟ ਈਅਰ ਕੀ ਹੋਣਾ ਇਹਦਾ ਕੋਈ ਪਤਾ ਨਹੀਂ ਹੈਗਾ। ਸੋ ਜਿਹੜੀਆਂ ਐਪਲੀਕੇਸ਼ਨਾਂ ਜਨਵਰੀ 1 ਤੋਂ ਹੁਣ ਸ਼ੁਰੂ ਹੋਣੀਆਂ, ਚਾਹੇ ਰਿਨਿਊਅਲ ਸ਼ੁਰੂ ਹੋਣੀਆਂ, ਚਾਹੇ ਨਵੀਆਂ ਸ਼ੁਰੂ ਹੋਣੀਆਂ, ਉਹ ਜਿਹੜੀ ਤੁਹਾਡੀ ਜਨਵਰੀ 2022 ਦੀ ਇਨਕਮ 2023 'ਚ ਭਰਨੀ ਆ, ਉਹਦੇ ਨਾਲ ਮੈਚ ਕਰਨੀ ਆ। ਸੋ ਮੋਸਟਲੀ ਜੇ ਕੋਈ ਸੈਲਫ ਇੰਪਲਾਇਡ ਹੁੰਦਾ ਉਹਨੂੰ ਐਸਟੀਮੇਟਡ ਪਤਾ ਹੀ ਹੁੰਦਾ ਮੇਰੀ ਕਿੰਨੀ ਕੁ ਇਨਕਮ ਆ, ਜਾਂ ਤੁਸੀਂ W2 ਤੇ ਪੇਰੋਲ ਤੇ ਆ ਤਾਂ ਵੀ ਕਿੰਨੀ ਕੁ ਇਨਕਮ ਆ। ਸੋ ਇਹ ਦੋ ਇਸ਼ੂ ਮੇਨ ਹੈਗੇ ਆ। ਸੋ ਤੁਸੀਂ ਪ੍ਰੋਫੈਸ਼ਨਲ ਆਫਿਸ ਦੇ ਨਾਲ ਗੱਲਬਾਤ ਕਰੋ, ਕਿਉਂਕਿ ਅਸੀਂ ਕੋਈ ਚਾਰਜ ਨਹੀਂ ਕਰਦੇ ਐਪਲੀਕੇਸ਼ਨ ਭਰਨ ਦੇ ਜਾਂ ਸਲਾਹ ਦੇਣ ਦੇ। ਕਿੰਨੀਆਂ ਕਾਲਸ ਆਉਂਦੀਆਂ, ਉਹਨਾਂ ਦੀ ਸਾਡੇ ਕੋਲ ਹੁੰਦੀ ਵੀ ਨਹੀਂ, ਫਿਰ ਵੀ ਆਪਾਂ ਬਿਲਕੁਲ ਸਹੀ ਸਲਾਹ ਦੇਈਦੀ ਆ। ਤੇ ਤੁਸੀਂ ਜਿਹੜਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਅਸੀਂ ਆਫਿਸ ਦੇ ਵਿੱਚ ਜਿਹੜੀ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰ ਦੇ ਰਾਤ ਦੇ 9 ਵਜੇ ਤੱਕ ਹੁੰਦੇ ਆ, ਮੰਡੇ ਟੂ ਫਰਾਈਡੇ। ਸੈਚਰਡੇ ਤੁਸੀਂ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ 'ਚ ਕਾਲ ਕਰ ਸਕਦੇ ਹੋ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 2500, 4082722500। ਇਸ ਟਾਈਮ ਸਾਡੇ ਦੋ ਆਫਿਸ ਆ। ਸੈਨੋਜ਼ੇ ਦੇ ਵਿੱਚ 3750 ਮਕੀ ਰੋਡ ਸੈਨੋਜ਼ੇ ਆ, ਤੇ ਫ੍ਰਿਜ਼ਨੋ ਦੇ ਵਿੱਚ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ। ਤੇ 9-10 ਦੇ ਕਰੀਬ ਸਾਡੇ EMPLOYEE ਕੰਮ ਕਰ ਰਹੇ ਆ ਹੈਲਥ ਇੰਸ਼ੋਰੈਂਸ ਤੇ। ਸੋ ਕਈ ਵਾਰ ਕੀ ਹੁੰਦਾ, ਬਹੁਤ ਸਾਰੇ ਕਾਲਰਸ ਇੱਕ ਹੀ ਪਰਸਨ ਦਾ ਪੁੱਛਦੇ ਆ, ਕਿਰਨਪ੍ਰੀਤ ਦਾ। ਸੋ ਕਿਰਨ ਸਾਡੇ ਆਫਿਸ ਦੇ ਵਿੱਚ ਉਹ ਮੈਨੇਜਰ ਆ ਹੈਲਥ ਡਿਪਾਰਟਮੈਂਟ ਦੀ। ਸੋ ਜੇ ਕੋਈ ਹੋਰ ਵੀ ਆਪਣੇ ਆਫਿਸ ਦੇ ਵਿੱਚ EMPLOYEE ਫੋਨ ਚੱਕਦਾ ਆ ਤੇ ਉਹਨੂੰ ਤੁਸੀਂ ਡਿਸਕਸ ਕਰ ਸਕਦੇ ਆ, ਬਾਅਦ 'ਚ ਤੁਹਾਨੂੰ ਉਹ ਕਾਲ ਕਰਕੇ ਕਨਫਰਮ ਕਰ ਦਾਂਗੇ। ਸੋ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਵੀ ਆਫਿਸ ਦੇ ਵਿੱਚ ਘੱਟ ਆਇਆ ਜਾਵੇ, ਕਿਉਂਕਿ ਵੇਰੀਐਂਟ ਕਰਕੇ ਸਾਰੇ ਲੋਕ ਵੈਕਸੀਨੇਟਡ ਨਹੀਂ ਹੈਗੇ। ਤੁਸੀਂ ਫੋਨ ਦੇ ਉੱਤੇ, ਈਮੇਲ ਤੇ, WhatsApp ਤੇ ਸਾਰਾ ਮੈਸੇਜ ਸੈਂਡ ਕਰ ਸਕਦੇ ਆ। ਤੇ ਟਾਈਮ ਬੜਾ ਲੰਮਾ ਹੈ ਆਫਿਸ ਦਾ, ਤੁਹਾਨੂੰ ਜਿਸ ਤਰ੍ਹਾਂ ਦੱਸਤਾ, ਸਵੇਰ ਦੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜਦ ਮਰਜ਼ੀ ਤੁਸੀਂ ਜਿਹੜਾ ਆ ਕਾਲ ਕਰ ਸਕਦੇ ਹੋ। ਜੀ ਬਿਲਕੁਲ, ਇਹਨਾਂ ਨੂੰ ਕਾਲ ਕਰਨ ਦੇ ਲਈ ਨੰਬਰ ਆ 408 272 2500,
4082722500 ਇਸ ਨੰਬਰ ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰੋ ਤੇ ਹੈਲਥ ਇੰਸ਼ੋਰੈਂਸ ਭਾਈ ਜ਼ਰੂਰ ਲਓ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ, $3.5 ਮਿਲੀਅਨ ਭਾਈ ਕਿੱਥੋਂ ਦੇ ਲਾਂਗੇ ਜੇ ਨਾ ਹੋਈ ਤੇ ਬਹੁਤ ਮੁਸ਼ਕਲ ਜਿਹੜੀ ਉਹ ਬਣ ਜਾਂਦੀ ਆ। ਨੰਬਰ 1 ਬੈਂਕਰਪਸੀ ਦਾ ਕਾਰਨ ਅਮਰੀਕਾ ਦੇ ਵਿੱਚ ਹੈਲਥ ਇੰਸ਼ੋਰੈਂਸ ਨਾ ਹੋਣਾ ਆ। ਹਸਪੀਟਲ ਦੇ ਬਿਲਸ ਜਿਹੜੇ ਆ ਉਹ ਬਣ ਜਾਂਦੇ ਆ। ਸੋ ਬਿਲਕੁਲ ਆਪਾਂ ਰਾਜਕੁਮਾਰ ਸਿੰਘ ਜੀ, ਰੱਬ ਨਾ ਕਰੇ ਜੇ ਕੋਈ ਹਸਪਤਾਲ 3-4 ਘੰਟੇ ਲਈ ਵੀ ਚਲ ਗਿਆ ਨਾ, ਉਹਨਾਂ ਦਾ ਬਿੱਲ ਖੋਲ ਕੇ ਦੇਖੋ ਵੀ $15,000-20,000 ਬਿੱਲ ਬਣਾ ਦਿੰਦੇ ਆ। ਸੋ ਬਹੁਤ ਜ਼ਿਆਦਾ ਥੋੜਾ ਥੋੜੀ ਹੁੰਦਾ, ਚਾਹੇ 3.5 ਮਿਲੀਅਨ ਦੇ ਸਾਹਮਣੇ ਉਹ ਛੋਟਾ ਲੱਗਦਾ ਹੈ, ਪਰ $15-20 ਵੀ ਬਹੁਤ ਵੱਡੀ ਇੱਕ ਰਕਮ ਹੁੰਦੀ ਆ। ਲੋਕਾਂ ਦੇ ਕੋਲ ਕਈ ਵਾਰੀ ਨਹੀਂ ਹੁੰਦਾ ਜਾਂ ਇੰਨੀ ਬਰੀਥਿੰਗ ਸਪੇਸ ਜਿਹੜੀ ਉਹ ਨਹੀਂ ਹੁੰਦੀ। ਸੋ ਇਦਾਂ ਔਰ ਦੀ ਮੋਸਟਲੀ ਕੀ ਆ ਵੀ ਇਹ ਰਾਜਕੁਮਾਰ ਸਿੰਘ ਜੀ ਸਾਰੀਆਂ ਪਾਲਿਸੀਆਂ $5 ਮਿਲੀਅਨ ਤੋਂ ਕਵਰ ਕਰਦੀਆਂ। ਸੋ ਇਹ ਬਿਗ ਅਮਾਉਂਟ ਹੈਗਾ ਆ ਜੀ। ਜੀ ਬਿਲਕੁਲ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਉਹ ਆਵੇਗਾ ਜੀ ਆਤਮਿਕ ਆਨੰਦ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਵਜੇ ਫਿਰ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਨਜ਼ਰੀਆ। ਤੇ ਅੱਜ ਜਿਹੜਾ 4 ਤੋਂ 5:30 ਵਜੇ ਤੱਕ ਮੰਗਲਵਾਰ ਨੂੰ ਪ੍ਰੋਗਰਾਮ ਸਿਹਤ ਸੰਭਾਲ ਦਾ, ਜਿਸ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ ਉਹ ਪੇਸ਼ ਹੋਵੇਗਾ। ਫਿਰ ਜਿਹੜਾ ਜੀ 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਕਰਾਂਗੇ। 6 ਤੋਂ 8 ਵਜੇ ਦੇ ਦਰਮਿਆਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਗੁਰਬਾਣੀ ਦਾ। ਤੇ 8:30 ਵਜੇ ਫਿਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕੁਮਾਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।